ਰਿਹਾ। ਜੀ ਬਿਲਕੁਲ, ਸਰੋਤੇ ਪ੍ਰੋਗਰਾਮ ਦੇ ਬਾਰੇ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਕੀ ਕੁਛ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ, ਵਿਸ਼ਵ ਦੇ ਵਿੱਚ, ਅਤੇ ਆਪਣੀ ਕਮਿਊਨਿਟੀ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਜਿਹੜੀਆਂ ਉਹ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰ, ਸਾਡੇ ਸਹਿਯੋਗੀ, ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਿਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਲੋਵਿਸ, ਮਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲਸ ਨੇ। 200 ਤੋਂ ਲੈ ਕੇ 1200 ਜਾਣਿਆਂ ਦੀ ਕਪੈਸਿਟੀ ਵਾਲੀਆਂ ਪਾਰਟੀਜ਼ ਤੁਸੀਂ ਉੱਥੇ ਕਰ ਸਕਦੇ ਹੋ। ਖੁੱਲ੍ਹੀ ਡੁੱਲੀ ਪਾਰਕਿੰਗ ਹੈ ਅਤੇ ਰੋਟੀ ਉੱਥੇ ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਹੁੰਦੀ ਹੈ। ਤੁਸੀਂ ਵੀ ਆਪਣੀ ਖੁਸ਼ੀ ਦੇ ਮੌਕੇ ਦੇ ਉੱਤੇ ਕੋਈ ਪਾਰਟੀ ਦੇ ਲਈ ਥਾਂ ਲੱਭ ਰਹੇ ਹੋ ਤਾਂ ਜ਼ਰੂਰ ਮੌਕਾ ਦਿਓ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲਿਆਂ ਨੂੰ। ਤੁਸੀਂ ਕਾਲ ਕਰ ਸਕਦੇ ਹੋ ਕਮਲ ਹੁਣਾਂ ਨੂੰ ਨੰਬਰ 707-474-7003 7074747003 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅਤੇ ਅੱਜ ਦੀਆਂ ਜੇ ਮੁੱਖ ਖਬਰਾਂ ਵੱਲ ਚੱਲੋ, ਅਤੇ ਹੁਣੇ ਥੋੜ੍ਹਾ ਸਮਾਂ ਪਹਿਲਾਂ ਜਿਹੜੀ ਖਬਰ ਆ ਰਹੀ ਆ, US ਦੇ ਜਿਹੜੇ ਡਿਪਟੀ ਅਟਾਰਨੀ ਜਨਰਲ ਹੈਗੇ ਆ ਰੋਡ ਰੋਜ਼ਨਸਟਾਈਨ, ਉਹ ਕਹਿੰਦੇ ਵੀ ਹੋ ਸਕਦਾ ਉਹ ਰਿਜ਼ਾਈਨ ਕਰ ਦੇਣ। ਅੱਜ ਜਿੰਨੇ ਵੀ ਮੀਡੀਆ ਆਊਟਲੈਟਸ ਆ ਉਹਨਾਂ ਨੇ ਕੁਛ ਮਿੰਟ ਪਹਿਲਾਂ ਜਿਹੜਾ ਇਹ ਅਨਾਊਂਸ ਕੀਤਾ ਹੈਗਾ। ਅਤੇ ਦੂਸਰੇ ਪਾਸੇ ਜਿਹੜੇ ਰੋਡ ਰੋਜ਼ਨਸਟਾਈਨ ਆ ਉਹ ਕਹਿੰਦੇ ਵੀ ਨਹੀਂ, ਮੈਂ ਰਿਜ਼ਾਈਨ ਨਹੀਂ ਕਰੂੰਗਾ, ਅਗਰ ਜੇ ਮੈਨੂੰ ਫਾਇਰ ਕੀਤਾ ਗਿਆ ਤਦ ਹੀ ਮੈਂ ਬਾਹਰ ਜਾਊਂਗਾ। ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜੇ ਰੋਡ ਰੋਜ਼ਨਸਟਾਈਨ ਆ, ਇਹ ਜਿਹੜੇ ਰੋਬਰਟ ਮਿਊਲਰ ਇਨਵੈਸਟੀਗੇਸ਼ਨ ਕਰ ਰਹੇ ਆ ਰਸ਼ੀਆ ਵਾਲੀ ਅਮਰੀਕਾ ਦੇ ਵਿੱਚ ਜਦੋਂ ਇਲੈਕਸ਼ਨ ਮੈਡਲਿੰਗ ਦੀ, ਉਹਨੂੰ ਜਿਹੜਾ ਆ ਇਹ ਓਵਰਸੀ ਕਰ ਰਹੇ ਆ। ਅਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਕਸ਼ਮਕਸ਼ ਆ ਉਹ ਚੱਲ ਰਹੀ ਸੀ। ਸੋ ਇਹਦੇ ਨਾਲ ਅਗਰ ਉਹ ਰਿਜ਼ਾਈਨ ਕਰ ਜਾਂਦੇ ਆ, ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਦੇ ਉੱਤੇ ਕਾਫੀ ਇਹਦਾ ਅਸਰ ਪੈ ਸਕਦਾ ਹੈਗਾ। ਪਰ ਪਿਛਲੇ ਦਿਨਾਂ ਤੋਂ ਇਹ ਮਾਹੌਲ ਕਾਫੀ ਗਰਮਾ ਗਿਆ ਸੀ ਜਦੋਂ ਇਹ ਖਬਰ ਬਾਹਰ ਆਈ ਸੀ ਵੀ ਜਿਹੜੇ ਰੋਡ ਰੋਜ਼ਨਸਟਾਈਨ ਆ, ਇਹਨਾਂ ਨੇ ਸੀਕਰਟਲੀ ਜਿਹੜੀ ਆ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਜੋ ਗੱਲਬਾਤ ਹੁੰਦੀ ਸੀ ਉਹਨੂੰ ਰਿਕਾਰਡ ਕੀਤਾ ਸੀ। ਪਰ ਬਾਅਦ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਡਿਨਾਈ ਕੀਤਾ ਸੀ, ਉਹ ਕਹਿੰਦੇ ਵੀ ਨਹੀਂ, ਮੈਂ ਤਾਂ ਐਵੇਂ ਮਜ਼ਾਕ ਦੇ ਵਿੱਚ ਇਹ ਗੱਲ ਕਹੀ ਸੀ ਵੀ ਮੈਂ ਰਿਕਾਰਡ ਨਹੀਂ ਕੀਤਾ ਹੈਗਾ। ਸੋ ਪਰ ਕਾਫੀ ਦਿਨਾਂ ਤੋਂ, ਇਹ ਦਿਨਾਂ ਨਹੀਂ ਕਾਫੀ ਮਹੀਨਿਆਂ ਤੋਂ ਆਪਾਂ ਕਹਿ ਸਕਦੇ ਗੱਲਬਾਤ ਚੱਲ ਰਹੀ ਸੀ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹ ਇਹਨਾਂ ਤੋਂ ਕਾਫੀ ਅਪਸੈਟ ਆ, ਅਤੇ ਇਹਨਾਂ ਨੇ ਪਿੱਛੇ ਜਿਹਾ ਇਹ ਵੀ ਕਿਹਾ ਸੀ ਮੈਂ 25th ਅਮੈਂਡਮੈਂਟ ਜਿਹੜੀ ਆ ਉਹ ਇਨਵੋਕ ਕਰ ਲੂੰਗਾ। ਹੁਣ ਦੇਖੋ ਫਿਰ ਇਹਦੇ ਅੱਗੇ ਜਾ ਕੇ ਜਿਹੜਾ ਆ ਕੀ ਬਣਦਾ। ਬਿਲਕੁਲ, ਇਹੀ ਜਿਹੜੀਆਂ ਇਸ ਟਾਈਮ ਕੈਸ ਰਹੀਆਂ ਨੇ ਵੀ ਰਾਸ਼ਟਰਪਤੀ ਟਰੰਪ ਇਹਨਾਂ ਨੂੰ ਜਿਹੜੇ ਹੁਣ ਫਾਇਰ ਕਰ ਦੇਣਗੇ। ਜਿੱਦਾਂ ਦੱਸਿਆ ਹੀ ਹਰਜੋਤ ਸਿੰਘ ਜੀ ਨੇ ਵੀ ਜਿਹੜੇ ਅਟਾਰਨੀ ਜਨਰਲ ਜਦੋਂ ਬਣੇ ਸੀਗੇ ਜੈਫ ਸੈਸ਼ਨ, ਉਹਨਾਂ ਨੇ ਆਪਣੇ ਆਪ ਨੂੰ ਰਿਕਿਊਜ਼ ਕਰ ਲਿਆ ਸੀਗਾ ਰਸ਼ੀਅਨ ਮੈਡਲਿੰਗ ਵਾਲੇ ਮਾਮਲੇ 'ਚ, ਅਤੇ ਫਿਰ ਉਸ ਨੂੰ ਓਵਰਸੀ ਜਿਹੜੇ ਆ ਡਿਪਟੀ ਅਟਾਰਨੀ ਜਨਰਲ ਰੋਡ ਰੋਜ਼ਨਸਟਾਈਨ ਹੀ ਕਰ ਰਹੇ ਸੀਗੇ। ਸੋ ਇਹਨਾਂ ਦੇ ਜਾਣ ਦੇ ਨਾਲ ਫਿਰ ਜਿਹੜੀ ਰੋਬਰਟ ਮਿਊਲਰ ਦੀ ਇਨਵੈਸਟੀਗੇਸ਼ਨ ਆ ਉਹਦੇ ਉੱਤੇ ਵੀ ਕਾਫੀ ਜਿਹੜੇ ਸਵਾਲ ਹੋਣਗੇ। ਉਸ ਨੂੰ ਵੀ ਜਿਹੜੇ GOP ਵਾਲੇ ਬੰਦ ਕਰਵਾਉਣਾ ਤਾਂ ਚਾਹੁੰਦੇ ਹੀ ਨੇ। ਸੋ ਹੋਪਫੁਲੀ ਜਿਹੜਾ ਜੇ ਕੋਈ ਨਵਾਂ ਬੰਦਾ ਆਊਗਾ ਤਾਂ ਉਹਦੇ ਨਾਲ ਜਿਹੜਾ ਆ ਉਹ ਵੀ ਬੰਦ ਹੋ ਸਕਦੀ ਆ ਵੀ ਕੀ ਕਰਨਗੇ, ਕਿਉਂਕਿ ਅਟਾਰਨੀ ਜਨਰਲ ਨੇ ਤਾਂ ਪਹਿਲਾਂ ਹੀ ਆਪਣੇ ਜਿਹੜੇ ਹੱਥ ਆ ਉਹ ਖੜੇ ਕੀਤੇ ਆ। ਕਿਤੇ ਨਾ ਕਿਤੇ ਡਿਪਾਰਟਮੈਂਟ ਆਫ ਜਸਟਿਸ ਦੇ ਨਾਲ ਰਾਸ਼ਟਰਪਤੀ ਟਰੰਪ ਵਾਈਟ ਹਾਊਸ ਦਾ ਜਿਹੜਾ ਆ ਸਿੱਧਾ ਡਾਇਰੈਕਟ ਜਿਹੜਾ ਘਮਾਸਾਨ ਜਿਹੜਾ ਚੱਲ ਰਿਹਾ ਆ। ਅਟਾਰਨੀ ਜਨਰਲ ਦੇ ਬਾਰੇ ਤਾਂ ਕਈ ਵਾਰੀ ਰਾਸ਼ਟਰਪਤੀ ਟਰੰਪ ਨੇ ਹੁਣੇ ਰੀਸੈਂਟਲੀ ਇਹੀ ਕਿਹਾ ਸੀਗਾ ਵੀ ਆਈ ਡੋਂਟ ਹੈਵ ਏ ਅਟਾਰਨੀ ਜਨਰਲ। ਸੋ ਹੁਣ ਇਹਨਾਂ ਦੇ ਨਾਲ ਤਾਂ ਜਿਹੜੇ ਆ ਇਹ ਜਿਹੜੇ ਮਨਮੁਤਾਬ ਆ ਸ਼ੁਰੂ ਤੋਂ ਹੀ, ਉਦੋਂ ਤੋਂ ਹੀ ਹਰਜੋਤ ਸਿੰਘ ਜੀ ਸ਼ੁਰੂ ਹੋ ਗਏ ਸੀਗੇ ਜਿੱਦਣ ਤੋਂ ਉਹਨਾਂ ਨੇ ਰੋਬਰਟ ਮਿਊਲਰ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਸ਼ੁਰੂ ਕਰਵਾਈ ਸੀਗੀ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ। ਅਤੇ ਜਿੱਦਾਂ ਦੱਸਿਆ ਵੀ ਰੋਡ ਰੋਜ਼ਨਸਟਾਈਨ ਨੇ ਕਿਹਾ ਆ ਵੀ ਜੇ ਮੈਨੂੰ ਰਿਜ਼ਾਈਨ ਕਰਨ ਨੂੰ ਕਹਿਣਗੇ ਉਹ ਤਾਂ ਮੈਂ ਨਹੀਂ ਕਰੂੰਗਾ, ਜੇ ਮੈਨੂੰ ਫਾਇਰ ਕਰਨਾ ਆ ਤਾਂ ਉਹ ਕਰ ਦੇਣ। ਐਂਡਰਿਊ ਮਕੇਬ, ਜਿਨ੍ਹਾਂ ਨੂੰ ਆਪਣੇ ਸੇਵਾ ਮੁਕਤ ਹੋਣ ਤੋਂ ਕੁਛ ਦਿਨ ਪਹਿਲਾਂ ਹੀ ਜਿਹੜਾ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਸੀ, ਨੌਕਰੀ ਤੋਂ ਕੱਢ ਦਿੱਤਾ ਗਿਆ ਸੀਗਾ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਵੀਕਐਂਡ ਤੋਂ ਇੱਕ ਦਿਨ ਪਹਿਲਾਂ ਜਿਹੜੀ ਆ ਇਹ ਗੱਲ ਸਾਹਮਣੇ ਲਿਆਂਦੀ ਸੀ ਵੀ ਰੋਡ ਰੋਜ਼ਨਸਟਾਈਨ ਗੱਲਬਾਤ ਕਰਦੇ ਹੁੰਦੇ ਸੀਗੇ ਵੀ 25th ਅਮੈਂਡਮੈਂਟ ਜਿਹੜੀ ਆ ਉਹ ਮੈਂ ਇਨਵੋਕ ਕਰ ਸਕਦਾ ਆ, ਉਹ ਲਿਆਂਦੀ ਜਾ ਸਕਦੀ ਆ ਜਿਹੜੀ ਕਿ ਇੰਪੀਚਮੈਂਟ ਦੇ ਲਈ ਵਰਤੀ ਜਾਂਦੀ ਹੁੰਦੀ ਆ। ਸੋ ਹੁਣ ਉਸ ਤੋਂ ਇਹ ਇਨਕਾਰੀ ਜਿਹੜੇ ਆ ਉਸ ਗੱਲ ਤੋਂ ਹੋ ਰਹੇ ਨੇ। ਜੀ,
ਜਦੋਂ ਇਹ ਕਹਿੰਦੇ ਰਿਪੋਰਟ ਕੀਤਾ ਗਿਆ, ਰੌਡ ਰੋਜ਼ਨਸਟਾਈਨ ਇਹ ਵਾਈਟ ਹਾਊਸ ਦੇ ਵਿੱਚ ਹੀ ਸੀ ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹ ਅੱਜ ਕੱਲ੍ਹ ਨਿਊਯਾਰਕ ਗਏ ਹੋਏ ਆ ਉੱਥੇ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨ ਦੇ ਲਈ। ਤੇ ਜਿਹੜਾ ਜਸਟਿਸ ਡਿਪਾਰਟਮੈਂਟ ਆ ਉਹ ਕਹਿੰਦੇ ਵੀ ਨੈਕਸਟ ਇਨ ਲਾਈਨ ਜਿਹੜਾ ਸੋਲਿਸਿਟਰ ਜਨਰਲ ਆ ਉਹ ਨੋਇਲ ਫਰਾਂਸਿਸਕੋ ਆ। ਸੋ ਉਹ ਜਿਹੜੀ ਆ ਡਿਪਾਰਟਮੈਂਟ ਆਫ ਜਸਟਿਸ ਦੀ ਜਿਹੜੀ ਇਹ ਰਸ਼ੀਅਨ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦੀ ਜਿਹੜੀ ਆ ਚੇਨ ਆਫ ਕਮਾਂਡ ਜਿਹੜੀ ਆ ਇਹਨੂੰ ਸੰਭਾਲਣਗੇ। ਸੋ ਦੂਸਰੇ ਪਾਸੇ ਜਿਹੜੇ ਬਲੂਮਸਬਰਗ ਆ ਉਹਨਾਂ ਵੱਲੋਂ ਇਹ ਰਿਪੋਰਟ ਕੀਤਾ ਗਿਆ ਕਿ ਵਾਈਟ ਹਾਊਸ ਨੇ ਆਲਰੇਡੀ ਰੋਜ਼ਨਸਟਾਈਨ ਦਾ ਰੈਜ਼ੀਗਨੇਸ਼ਨ ਜਿਹੜਾ ਆ ਉਹ ਐਕਸੈਪਟ ਕਰ ਲਿਆ, ਜਿਹਦੇ ਵਿੱਚ ਉਹਨਾਂ ਨੇ ਆਪਣੇ ਪਰਸਨਲ ਮੈਟਰ ਦੱਸਿਆ ਆ ਵੀ ਮੈਂ ਉਹਦੇ ਕਰਕੇ ਰਿਜ਼ਾਈਨ ਕਰ ਰਿਹਾ। ਸੋ ਥੋੜੇ ਮੇਰੇ ਖਿਆਲ ਨਾਲ ਇੱਕ 2-4 ਘੰਟਿਆਂ ਦੇ ਵਿੱਚ ਇਹ ਸਾਰੀ ਗੱਲ ਜਿਹੜੀ ਆ ਕਲੀਅਰ ਹੋ ਜਾਏਗੀ। ਬਿਲਕੁਲ, ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇਸ ਦੇ ਬਾਬਤ ਜਿਹੜਾ ਉਹ ਹੋ ਜਾਊਗਾ ਜੀ। ਉਧਰ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆਪਾਂ ਉਸ ਦੇ ਉੱਤੇ ਨਜ਼ਰ ਮਾਰੀਏ ਤਾਂ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਦੇ ਬਣਨ ਦੇ ਲਈ ਜਿਹੜੇ ਨੋਮੀਨੀ ਹੈਗੇ ਨੇ ਜੱਜ ਬ੍ਰੈਟ ਕੈਵਨਾ, ਜਿਨ੍ਹਾਂ ਦੇ ਉੱਤੇ ਪਿਛਲੇ ਵੀਕ ਦੇ ਵਿੱਚ ਜਿਹੜੀ ਪਾਲੋ ਆਲਟੋ ਦੀ ਇੱਕ ਟੀਚਰ ਡਾਕਟਰ ਫੋਰਡ ਉਸ ਨੇ ਦੋਸ਼ ਲਾਏ ਸੀਗੇ ਵੀ ਜਦ ਹਾਈ ਸਕੂਲ ਦੇ ਵਿੱਚ ਸੀ ਤਾਂ ਇਹਨੇ ਆਪਣੇ ਸਾਥੀਆਂ ਦੇ ਨਾਲ ਮੇਰੇ ਨਾਲ ਸੈਕਸ਼ੂਅਲ ਅਸੌਲਟ ਮੇਰੇ ਉੱਤੇ ਜਿਹੜਾ ਉਹ ਕੀਤਾ ਸੀ। ਬੀਤੇ ਜਿਹੜੇ ਕੱਲ੍ਹ ਪਰਸੋਂ ਦੀ ਜਿਹੜੀ ਇਸ ਦੇ ਵਿੱਚ ਗੱਲ ਆ, ਇੱਕ ਹੋਰ ਔਰਤ ਜਿਹੜੀ ਆ ਉਹ ਹੁਣ ਅਕਿਊਜ਼ ਕਰ ਰਹੀ ਆ, ਕਥਿਤ ਦੋਸ਼ ਜਿਹੜੇ ਜੱਜ ਕੈਵਨਾ ਦੇ ਉੱਤੇ ਲਾ ਰਹੀ ਆ ਵੀ ਹਾਈ ਸਕੂਲ ਨਹੀਂ ਕਾਲਜ ਦੇ ਵਿੱਚ ਜਿਹੜੇ ਬ੍ਰੈਟ ਕੈਵਨਾ ਆ ਉਹਨੇ ਆਪਣੇ ਆਪ ਨੂੰ ਮੇਰੇ ਸਾਹਮਣੇ ਐਕਸਪੋਜ਼ ਜਿਹੜਾ ਆ ਉਹ ਕੀਤਾ ਸੀ ਤੇ ਉਸਨੇ ਜਿਹੜੇ ਸੈਕਸ਼ੂਅਲ ਅਸੌਲਟ ਦੇ ਜਿਹੜੇ ਆ ਉਹ ਜਿਹੜੇ ਚਾਰਜਿਸ ਆ ਉਹ ਮੋਲੈਸਟੇਸ਼ਨ ਦੇ ਜਿਹੜੇ ਉਹ ਹੁਣ ਲਾਏ ਨੇ। ਸੋ 2 ਜਣੇ ਇਸ ਟਾਈਮ 2 ਔਰਤਾਂ ਜਿਹੜੀਆਂ ਆ ਜੱਜ ਕੈਵਨਾ ਦੇ ਵਿਰੁੱਧ ਕਥਿਤ ਦੋਸ਼ ਜਿਹੜੀਆਂ ਲਾ ਰਹੀਆਂ ਆ। ਤੇ ਨਾਲ ਹੀ ਬੀਤੇ ਵੀਕਐਂਡ ਦੇ ਉੱਤੇ ਜਿਹੜੇ ਸੈਨੇਟ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਨੇ ਸੈਨੇਟਰ ਚੱਕ ਗਰਾਸਲੀ, ਉਹਨਾਂ ਨੇ ਵੀਰਵਾਰ ਦਾ ਦਿਨ ਜਿਹੜਾ ਆ ਉਹ ਮੁਕਰਰ ਕੀਤਾ ਹੋਇਆ ਆ ਜਿਹੜੀ ਡਾਕਟਰ ਫੋਰਡ ਆ ਉਸ ਦੀ ਗੱਲਬਾਤ ਆ ਟੈਸਟੀਫਾਈ ਕਰਨ ਦੇ ਲਈ। ਹੁਣ ਇੱਕ ਨਵਾਂ ਵਿਵਾਦ, ਇੱਕ ਨਵਾਂ ਮੋੜ ਜਿਹੜਾ ਇਸ ਦੇ ਵਿੱਚ ਹੋਰ ਆ ਗਿਆ ਜਦ ਇੱਕ ਹੋਰ ਔਰਤ ਜੋ ਕਿ ਕਾਲਜ ਟਾਈਮ ਦੀ ਗੱਲ ਦੱਸ ਰਹੀ ਆ, ਉਹ ਕਥਿਤ ਤੌਰ ਦੇ ਉੱਤੇ ਕਹਿ ਰਹੀ ਆ ਵੀ ਉਸ ਜਿਹੜੇ ਜੱਜ ਬ੍ਰੈਟ ਕੈਵਨਾ ਆ ਉਹਨਾਂ ਨੇ ਕਥਿਤ ਤੌਰ 'ਤੇ ਆਪਣੇ ਆਪ ਨੂੰ ਐਕਸਪੋਜ਼ ਕੀਤਾ ਸੀ ਉਸ ਦੇ ਸਾਹਮਣੇ। ਸੋ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਇਸ ਬਾਬਤ ਕੀ ਗੱਲ ਬਣੂਗੀ। ਪਰ ਉੱਧਰ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਨੇ ਪੂਰਾ ਭਰੋਸਾ ਜਿਹੜਾ ਆ ਇਸ ਦੇ ਵਿੱਚ ਰੱਖਿਆ ਆ ਜੱਜ ਕੈਵਨਾ ਦੇ ਉੱਤੇ। ਉਹ ਕਹਿੰਦੇ ਵੀ ਇਹ ਸਿਰਫ ਇਹਨਾਂ ਨੂੰ ਡਿਲੇ ਕਰਨ ਦਾ ਇੱਕ ਤਰੀਕਾ ਜਿਹੜਾ ਆ ਉਹ ਵਰਤਿਆ ਜਾ ਰਿਹਾ ਆ ਤੇ ਮੈਂ ਪੂਰਾ ਸਾਥ ਜਿਹੜਾ ਆ ਬ੍ਰੈਟ ਕੈਵਨਾ ਦੇ ਨਾਲ ਆ ਤੇ ਮੈਨੂੰ ਪਤਾ ਆ। ਤੇ ਨਾਲ ਹੀ ਉਹਨਾਂ ਨੇ ਇਹ ਵੀ ਜਿਹੜਾ ਕਿਹਾ ਵੀ ਮੈਨੂੰ ਪਤਾ ਆ ਵੀ ਇਹ ਜਿਹੜੇ ਨੋਮੀਨੇਸ਼ਨ ਆ ਉਹ ਕਨਫਰਮ ਵੀ ਜਿਹੜੀ ਆ ਉਹ ਹੋ ਜਾਊਗੀ। ਹੁਣ ਦੇਖਦੇ ਆ ਵੀ ਇਸ ਦੇ ਉੱਤੇ ਕੀ ਹੁੰਦਾ ਆ। ਉੱਧਰ ਸੈਨੇਟ ਜੁਡੀਸ਼ਰੀ ਕਮੇਟੀ ਦੀ ਰੈਂਕਿੰਗ ਮੈਂਬਰ ਡਾਇਨ ਫਾਈਨਸਟਾਈਨ ਜੋ ਕਿ ਕੈਲੀਫੋਰਨੀਆ ਤੋਂ ਜਿਹੜੇ ਸੈਨੇਟਰ ਵੀ ਨੇ, ਉਹਨਾਂ ਨੇ ਇਹ ਕਿਹਾ ਆ ਵੀ ਹੁਣ ਜਦੋਂ ਇੱਕ ਹੋਰ ਔਰਤ ਸਾਹਮਣੇ ਆਈ ਆ ਤਾਂ FBI ਦੀ ਜਾਂਚ ਇਸ ਬਾਬਤ ਜਿਹੜੀ ਉਹ ਹੋਣੀ ਚਾਹੀਦੀ ਆ। ਇਸ ਤੋਂ ਪਹਿਲਾਂ ਕੋਈ ਵੀ ਜਾਣਾ ਜਿਹੜਾ ਟੈਸਟੀਫਾਈ ਕਰੇ ਸੈਨੇਟ ਜੁਡੀਸ਼ਰੀ ਕਮੇਟੀ ਦੇ ਸਾਹਮਣੇ। ਹੁਣ ਇਹ ਸੈਨੇਟਰ ਚੱਕ ਗਰਾਸਲੀ ਤੇ ਹੋਰ GOP ਦੇ ਮੈਂਬਰਸ ਦੇ ਉੱਤੇ ਵੀ ਕਿਤੇ ਨਾ ਕਿਤੇ ਇਹ ਪ੍ਰੈਸ਼ਰ ਜਿਹੜਾ ਪੈ ਰਿਹਾ ਆ, ਕਿਉਂਕਿ ਬਹੁਤ ਸਾਰੀਆਂ ਹੁਣ ਜਿਹੜੀਆਂ ਆਰਗੇਨਾਈਜੇਸ਼ਨਸ ਆ ਖਾਸ ਕਰਕੇ ਜਿਹੜੀਆਂ ਔਰਤਾਂ ਦੇ ਨਾਲ ਜਾਂ ਉਹਨਾਂ ਦੇ ਹੱਕਾਂ ਦੇ ਨਾਲ ਸੰਬੰਧਿਤ ਹੈਗੀਆਂ ਆ, ਉਹ ਪ੍ਰੈਸ਼ਰ ਉਹਨਾਂ ਦੇ ਉੱਤੇ ਪਾ ਰਹੀਆਂ ਆ ਵੀ ਇਸ ਦੀ ਜਾਂਚ ਜਿਹੜੀ ਆ FBI ਦੇ ਦੁਆਰਾ ਕਰਵਾਈ ਜਾਵੇ। ਤੇ ਇਹ ਚੀਜ਼ ਕਲੀਅਰ ਕਰ ਦੇਣੀ ਚਾਹੁੰਦੇ ਆ ਵੀ ਜੱਜ ਬ੍ਰੈਟ ਕੈਵਨਾ ਦੀ FBI ਦੀ ਜਾਂਚ ਦਾ ਨਿਰਦੇਸ਼ ਸਿਰਫ ਤੇ ਸਿਰਫ ਵਾਈਟ ਹਾਊਸ ਜਿਹੜਾ ਆ ਉਹ ਦੇ ਸਕਦਾ ਆ। ਹੋਰ ਕਿਸੇ ਦੇ ਵੱਲੋਂ ਜਿਹੜਾ ਆ ਉਹ ਜਾਂਚ ਜਿਹੜੀ ਆ ਕਰਵਾਈ ਜਿਹੜੀ ਉਹ ਨਹੀਂ ਜਾ ਸਕਦੀ। ਤੇ ਵਾਈਟ ਹਾਊਸ ਤਾਂ ਹੀ ਜਿਹੜੀ ਉਹ ਕਰਵਾਊਗਾ ਜੇ ਕਿਤੇ ਨਾ ਕਿਤੇ ਭਰੋਸਾ ਜਿਹੜਾ ਆ ਰਾਸ਼ਟਰਪਤੀ ਟਰੰਪ ਦਾ ਉਹਨਾਂ ਉੱਤੋਂ ਡੋਲੂਗਾ, ਜਿਸ ਤੇ ਜਿਹੜੇ ਆ ਕੋਈ ਅਸਾਰ ਨਹੀਂ ਨਜ਼ਰ ਆ ਰਹੇ। ਜੀ ਬਿਲਕੁਲ। ਜਿਹੜੀ ਇੱਕ ਬੀਬੀ ਨਵੀਂ ਆਈ ਹੈਗੀ ਆ ਉਹ ਕਹਿੰਦੇ ਵੀ ਯੇਲ ਯੂਨੀਵਰਸਿਟੀ ਦੇ ਵਿੱਚ ਉਹ ਇੱਕੋ ਟਾਈਮ ਦੇ ਉੱਤੇ ਸਟੂਡੈਂਟ ਸੀਗੇ ਜਦੋਂ ਜੱਜ ਕੈਵਨਾ ਲਾਅ ਦੇ ਸਟੂਡੈਂਟ ਸੀ ਤੇ ਉਹ ਸਾਈਕੋਲੋਜੀ ਦੀ ਸਟੂਡੈਂਟ ਸੀਗੀ। ਤੇ ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਹਾਨੂੰ ਅੱਗੇ ਆਉਣਾ ਚਾਹੀਦਾ, ਪਰ ਉਹ ਕਹਿੰਦੇ ਵੀ 35 ਸਾਲ ਪਹਿਲਾਂ ਗੱਲ ਹੋਈ ਆ ਉਸ ਟਾਈਮ ਦੇ ਉੱਤੇ ਵੀ ਮੈਂ ਵੀ ਡਰਿੰਕ ਕੀਤੀ ਹੋਈ ਸੀ ਤੇ ਉਹ ਜਿਹੜੀ ਰੀਕਲੈਕਸ਼ਨ ਕਰਨੀ ਆ ਉਹ ਸਾਰੀ ਕਾਫੀ ਹਾਰਡ ਹੈਗੀ ਆ। ਪਰ ਇੱਕ ਤਰ੍ਹਾਂ ਦੇ ਨਾਲ ਹੁਣ ਇਹ ਦੂਸਰਾ ਐਲੀਗੇਸ਼ਨ ਲੱਗਣ ਦੇ ਨਾਲ ਜਿਹੜਾ ਜੱਜ ਕੈਵਨਾ ਆ ਉਹਨਾਂ ਦੇ ਉੱਤੇ ਕਾਫੀ ਜਿਹੜੀ ਉਹਨਾਂ ਦੀ ਪੋਜੀਸ਼ਨ ਆ ਉਹ ਹੁਣ ਇੰਨੀ ਸਟਰੋਂਗ ਨਹੀਂ ਰਹੀ ਹੈਗੀ।
ਕਹਿੰਦੇ ਵੀ ਜੇ ਕਿਤੇ ਪ੍ਰੂਵ ਹੋ ਜਾਂਦਾ ਤਾਂ ਉਹ ਨਵੇਂ ਸੁਪਰੀਮ ਕੋਰਟ ਦੇ ਜਸਟਿਸ ਤਾਂ ਕੀ ਬਣਨਾ, ਉਹ ਆਪਣੀ ਕਰੰਟ ਜਿਹੜੀ ਜਸਟਿਸ ਜਿੱਤੇ ਹੈਗੇ ਆ ਉਹ ਵੀ ਜਿਹੜੀ ਆਪਣੀ ਇੰਪੀਚਮੈਂਟ ਪੋਜੀਸ਼ਨ ਲੂਜ਼ ਕਰ ਸਕਦੇ ਹੈਗੇ ਆ। ਬਿਲਕੁਲ, ਕਾਫੀ ਜਿਹੜੀ ਡਾਮਾਡੋਲ ਜਿਹੜੀ ਸਥਿਤੀ ਉਹਨਾਂ ਦੇ ਲਈ ਜਿਹੜੀ ਬਣੀ ਆ। ਤੇ ਇੱਕ ਹਿਸਾਬ ਦੇ ਨਾਲ ਇਹੀ ਨਹੀਂ ਹਰਜੋਤ ਸਿੰਘ ਜੀ, ਇਹ ਹੁਣ ਰਾਸ਼ਟਰਪਤੀ ਟਰੰਪ ਨੇ ਤਾਂ ਆਪਣਾ ਪੂਰੀ ਸਪੋਰਟ ਇਹਨਾਂ ਦੇ ਪ੍ਰਤੀ, ਇਹਨਾਂ ਦੀ ਪਿੱਠ ਜਿਹੜੀ ਪੂਰੀ ਥਾਪੜੀ। ਉਹ ਕਹਿੰਦੇ ਵੀ ਇਦਾਂ ਦੀ ਜਿਹੜੀ ਗੱਲ ਹੋ ਨਹੀਂ ਸਕਦੀ। ਤੇ ਜਿਹੜੇ ਜੱਜ ਬ੍ਰੈਟ ਕੈਵਨਾ ਆ ਉਹਨਾਂ ਨੇ ਵੀ ਇਸ ਨੂੰ ਸਿਰੇ ਤੋਂ ਜਿਹੜਾ ਨਕਾਰਿਆ ਆ। ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਕੌਣ ਇਹਨਾਂ ਦੇ ਖਿਲਾਫ ਜਾਂ ਇਹਨਾਂ ਦੇ ਹੱਕ ਦੇ ਵਿੱਚ ਜਿਹੜੀਆਂ ਉੱਥੇ ਗਵਾਹੀ, ਕਿਉਂਕਿ ਹੱਕ ਵਾਲੀਆਂ ਤਾਂ ਆਲਰੇਡੀ ਕਾਫੀ ਬੀਬੀਆਂ ਹੈਗੀਆਂ ਆ ਜਿਹੜੀਆਂ ਕਹਿ ਰਹੀਆਂ, ਕਿਉਂਕਿ ਉਹਨਾਂ ਦੇ ਜਦੋਂ ਜੱਜ ਬਣਨ ਤੋਂ ਬਾਅਦ 'ਚ ਜਾਂ ਉਹਨਾਂ ਦੇ ਵਿਆਹ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਲੋਕ ਉਹਨਾਂ ਨੂੰ ਮਿਲੇ ਆ, ਉਸ ਤੋਂ ਪਹਿਲਾਂ ਵਾਲੇ ਲੋਕਾਂ ਦੇ ਵਿੱਚੋਂ ਕੋਈ ਹੋਰ ਕਾਲਜ ਸਟੂਡੈਂਟ ਜਾਂ ਕੋਈ ਹਾਈ ਸਕੂਲ ਸਟੂਡੈਂਟ ਜੇ ਕੋਈ ਆ ਕੇ ਇੱਦਾਂ ਦਾ ਕੋਈ ਇਹਨਾਂ ਔਰਤਾਂ ਦੇ ਹੱਕ ਦੇ ਵਿੱਚ ਆ ਕੇ ਜੇ ਕੋਈ ਖੜ੍ਹ ਜਾਂਦਾ ਆ ਤਾਂ ਵਾਕਿਆ ਹੀ ਕਾਫੀ ਤੱਤੇ ਪਾਣੀ ਦੇ ਵਿੱਚ, ਹੌਟ ਵਾਟਰ ਦੇ ਵਿੱਚ ਜਿਹੜਾ ਆ ਇਹ ਪੈ ਸਕਦੇ ਨੇ। ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਆ ਵੀ ਹੁਣ ਇਹ ਕਨਫਰਮ ਨਹੀਂ ਆਪਾਂ ਕਹਿ ਸਕਦੇ ਵੀ ਇਹ ਸੁਪਰੀਮ ਕੋਰਟ ਦੇ ਜਸਟਿਸ ਬਣਨਗੇ ਜਾਂ ਜਿਹੜੇ ਜੱਜ ਦੇ ਅਹੁਦੇ 'ਤੇ ਫੈਡਰਲ ਸਰਕਟ ਕੋਰਟ ਦੇ ਵਿੱਚ ਜਿਹੜੇ ਹੈਗੇ ਨੇ ਵੀ ਉਸ ਅਹੁਦੇ ਦੇ ਉੱਤੇ ਰਹਿਣਗੇ ਜਾਂ ਨਹੀਂ ਰਹਿਣਗੇ। ਤੇ GOP ਦੇ ਲਈ ਇੱਕ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਇਹ ਇੱਕ ਵੱਡਾ ਇਮਤਿਹਾਨ ਵੀ ਆ ਵੀ ਜੇ ਹੁਣ ਇਹ ਉਹਨਾਂ ਨੂੰ ਪਾਸ ਕਰਾਉਣ ਦੇ ਵਿੱਚ ਜਾਂ ਉਹਨਾਂ ਨੂੰ ਅਪਰੂਵ ਕਰਾਉਣ ਦੇ ਵਿੱਚ ਨਾਕਾਮਯਾਬ ਰਹਿੰਦੇ ਆ ਜਾਂ ਇਹ ਸਾਬਤ ਹੋ ਜਾਂਦਾ ਆ ਕਿ ਇਸ ਤਰੀਕੇ ਨਾਲ ਜਿਹੜੇ ਕਥਿਤ ਦੋਸ਼ ਉਹਨਾਂ ਉੱਤੇ ਲੱਗ ਰਹੇ ਆ ਤੇ ਉਸ ਦੇ ਚੱਲਦਿਆਂ ਉਹਨਾਂ ਦੀ ਨੋਮੀਨੇਸ਼ਨ ਵਾਪਸ ਲਈ ਜਾਂਦੀ ਆ, ਤਾਂ ਇੱਕ ਵੱਡੀ ਹਾਰ GOP ਦੇ ਲਈ ਜਿਹੜੀ ਹੋ ਸਕਦੀ ਆ, ਜੋ ਕਿ ਇਹਨਾਂ ਨੂੰ ਮਿਡ ਟਰਮ ਇਲੈਕਸ਼ਨ ਦੇ ਵਿੱਚ ਹਰਟ ਕਰ ਸਕਦੀ ਆ ਕਾਫੀ ਜਿਹੜੀ ਆ ਵੱਡੇ ਪੱਧਰ ਦੇ ਉੱਤੇ, ਕਿਉਂਕਿ ਫਿਰ ਡੈਮੋਕ੍ਰੇਟਸ ਦੇ ਕੋਲ ਬਹੁਤ ਵੱਡਾ ਇੱਕ ਮੁੱਦਾ ਆ ਉਹ ਆ ਜਾਣਾ ਆ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਇੱਕ ਇੰਡੋਨੇਸ਼ੀਆ ਦਾ ਜਿਹੜਾ ਟੀਨੇਜਰ ਬੱਚਾ ਆ ਉਹਨੂੰ 49 ਦਿਨਾਂ ਦੇ ਬਾਅਦ ਜਿਹੜਾ ਸਮੁੰਦਰ ਦੇ ਵਿੱਚੋਂ ਲੱਭਿਆ ਗਿਆ। ਕਹਿੰਦੇ ਇੱਕ ਫਿਸ਼ਿੰਗ ਹੱਟ ਦੇ ਵਿੱਚ ਉਹ ਇੰਡੋਨੇਸ਼ੀਆ ਦੇ ਵਿੱਚ ਮੱਛੀਆਂ ਫੜਨ ਗਿਆ ਸੀ, ਜਿਸ ਤੋਂ ਬਾਅਦ ਇੱਕ ਤੂਫਾਨ ਆਇਆ ਤੇ ਉਹਦਾ ਜਿਹੜੀ ਫਿਸ਼ਿੰਗ ਹੱਟ ਆ ਉਹਦੇ ਵਿੱਚ ਬਲੋ ਆਊਟ ਹੋ ਗਈ ਤੇ ਉਹ ਗੁਆਮ ਦੇ ਕੋਲ ਕਹਿੰਦੇ ਹਜ਼ਾਰਾਂ ਕਿਲੋਮੀਟਰ ਦੂਰ ਪਨਾਮੀਅਨ ਵੈਸਲ ਜਿਹੜਾ ਆ ਉਹਦੇ ਵੱਲੋਂ ਜਿਹੜਾ ਉਹਨੂੰ ਉੱਥੋਂ ਰੈਸਕਿਊ ਕੀਤਾ ਗਿਆ ਹੈਗਾ ਆ। ਤੇ 18 ਸਾਲਾਂ ਦਾ ਜਿਹੜਾ ਇੰਡੋਨੇਸ਼ੀਅਨ ਇਹ ਆਈਲੈਂਡ ਆਫ ਸੁਲਾਵੇਸੀ ਉੱਥੇ ਦਾ ਰਹਿਣ ਵਾਲਾ ਹੈਗਾ ਆ। ਤੇ ਕਹਿੰਦਾ ਵੀ ਜਦੋਂ ਮੈਂ ਸਮੁੰਦਰ ਦੇ ਵਿੱਚ ਹੀ ਸੀ, ਇੱਕ ਛੋਟੀ ਜਿਹੀ ਝੌਂਪੜੀ ਬਣਾਈ ਉਹਨ ਬੋਟ ਦੇ ਉੱਤੇ, ਤੇ ਉੱਥੇ ਕਹਿੰਦੇ ਵੀ ਮੈਂ ਮੱਛੀਆਂ ਤੱਤੀਆਂ ਕਰਕੇ ਵੀ ਜਿਹੜਾ ਖਾਂਦਾ ਰਿਹਾ ਹੈਗਾ ਅੱਗ ਲਾ ਕੇ ਜੀ। ਸੋ ਬੜੀ ਇੱਕ ਤਰ੍ਹਾਂ ਨਾਲ ਤਰਾਸਦੀ ਆ, ਪਰ ਇਹ ਵੀ ਆ ਵੀ ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ। ਫਿਰ ਇਹ ਗੱਲ ਦੀ ਜਿਹੜੀ ਕਿਤੇ ਨਾ ਕਿਤੇ ਪ੍ਰੋੜਤਾ ਵੀ ਹੁੰਦੀ ਆ ਵੀ ਕਿੱਦਾਂ ਬੁਰੀ ਤਰ੍ਹਾਂ ਜਿਹੜਾ ਬੰਦਾ ਉਹ ਉੱਥੇ ਫਸਿਆ ਰਿਹਾ 49 ਦਿਨ ਦੇ ਲਈ, ਤੇ ਫਿਰ ਆਖਿਰਕਾਰ ਜਿਹੜਾ ਉਸ ਨੂੰ ਕੋਈ ਨਾ ਕੋਈ ਮਦਦ ਜਿਹੜੀ ਆ ਉਹ ਪਹੁੰਚੀ ਹੋਈ ਆ। ਕਹਿੰਦੇ ਵੀ ਹੁਣ 10 ਦੇ ਕਰੀਬ ਜਿਹੜੇ ਵੱਡੇ ਵੱਡੇ ਸ਼ਿਪ ਜਾਂਦੇ ਸੀ ਉਹ ਦੇਖੇ ਤੇ ਉਦੋਂ ਹੀ ਕਹਿੰਦਾ ਮੈਨੂੰ ਆਸ ਹੋ ਜਾਂਦੀ ਸੀ ਵੀ ਲੈ ਹੁਣ ਮੈਨੂੰ ਇਹ ਰੈਸਕਿਊ ਕਰ ਦਊਗੇ, ਪਰ ਕੋਈ ਵੀ 10 ਦੇ ਵਿੱਚੋਂ ਉੱਥੇ ਖੜਿਆ ਨਹੀਂ ਹੈਗਾ। ਸੋ ਕਈ ਵਾਰੀ ਉੱਥੋਂ ਰਿਕੋਗਨਾਈਜ਼ ਕਰਨਾ ਵੀ ਬਹੁਤ ਜਿਹੜਾ ਹਾਰਡ ਹੁੰਦਾ ਹੈਗਾ ਆ। ਬਿਲਕੁਲ ਬਿਲਕੁਲ, ਕਈਆਂ ਨੂੰ ਇਦਾਂ ਹੀ ਲੱਗਦਾ ਵੀ ਇਹ ਸਿਰਫ ਇੱਕ ਡੈਬਰੀ ਹੋਈ ਆ, ਉਦਾਂ ਹੀ ਆ ਵਿੱਚ ਬੰਦਾ ਹੈਗਾ ਆ ਕਿ ਨਹੀਂ ਹੈਗਾ। ਜਿੱਦਾਂ ਤੁਸੀਂ ਦੱਸਿਆ ਵੀ ਹਜ਼ਾਰਾਂ ਹੀ ਕਿਲੋਮੀਟਰ ਗੁਆਮ ਜਿਹੜਾ ਇੰਡੋਨੇਸ਼ੀਆ ਤੋਂ ਦੂਰ ਹੈਗਾ ਉਸਦੇ ਤੱਟ ਤੋਂ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਿਹੜਾ ਆਪਣੇ ਨਾਰਥ ਕੈਰੋਲੀਨਾ ਦੇ ਵਿੱਚ ਬਹੁਤ ਜ਼ਿਆਦਾ ਇਸ ਟਾਈਮ ਭਿਆਨਕ ਤਬਾਹੀ ਦਾ ਮੰਜ਼ਰ ਜਿਹੜਾ ਆ ਉਹ ਹਰਜੋਤ ਸਿੰਘ ਜੀ ਬਣਿਆ ਹੋਇਆ, ਜਿਹੜਾ ਹਰੀਕੇਨ ਫਲੋਰੈਂਸ ਦੇ ਕਰਕੇ 6000 ਤੋਂ 8000 ਲੋਕ ਜਿਹੜੇ ਆ ਸਾਊਥ ਜਾਰਜ ਟਾਊਨ ਕਾਉਂਟੀ ਉਹਦੇ ਵਿੱਚ ਉਹਨਾਂ ਨੂੰ ਰੀਸੈਂਟਲੀ ਜਿਹੜਾ ਆ ਉਹ ਇਵੈਕੂਏਟ ਕਰਾਇਆ ਗਿਆ। ਦੇਖੋ ਇਹ ਆਲਰੇਡੀ ਜਿਹੜਾ ਆ ਹਰੀਕੇਨ ਲੰਘ ਚੁੱਕਾ ਆ, ਮੀਂਹ ਜਿਹੜੇ ਪੈ ਚੁੱਕੇ ਆ, ਪਰ ਹਾਲਾਤ ਜਿਹੜੇ ਉੱਥੇ ਇੰਨੇ ਕੁ ਜ਼ਿਆਦਾ ਜਿਹੜੇ ਹਰਜੋਤ ਸਿੰਘ ਜੀ ਸਮੱਸਿਆ ਜਿਹੜੀ ਉੱਥੇ ਬਣੀ ਪਈ ਆ, ਕਿਉਂਕਿ ਜਿਹੜੀਆਂ ਰਿਵਰਸ ਉੱਥੋਂ ਲੰਘ ਰਹੀਆਂ, ਜਿਹੜੀਆਂ ਨਦੀਆਂ ਆ ਉਹ ਆਪਣੇ ਖਤਰੇ ਦੇ ਨਿਸ਼ਾਨ ਤੋਂ ਕਈ ਫੁੱਟ ਤਾਂ ਜਿਹੜੀਆਂ ਆ ਉਹ ਵਹਿ ਰਹੀਆਂ ਆ, ਜਿਸ ਕਰਕੇ ਫਲੱਡਿੰਗ ਹੜ੍ਹਾਂ ਦੀ ਸਮੱਸਿਆ ਜਿਹੜੀ ਉੱਥੇ ਬਹੁਤ ਜ਼ਿਆਦਾ ਗੰਭੀਰ ਬਣੀ ਪਈ ਆ। ਆਲਰੇਡੀ ਜਿਹੜੇ ਆ 30 ਤੋਂ ਵੱਧ ਲੋਕ ਜਿਹੜੇ ਆ ਇਸ ਹਰੀਕੇਨ ਦੇ ਕਰਕੇ ਜਿਹੜੇ ਆ ਉਹ ਮਾਰੇ ਜਾ ਚੁੱਕੇ ਨੇ ਤੇ ਹਜ਼ਾਰਾਂ ਹੀ ਲੋਕ ਘਰੋਂ ਬੇਘਰ ਜਿਹੜੇ ਆ ਹੋਏ ਪਏ ਨੇ ਤੇ ਕਈਆਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਪੂਰੀ ਤਰ੍ਹਾਂ ਜਿਹੜੀਆਂ ਨਸ਼ਟ ਹੋ ਚੁੱਕੀਆਂ ਆ। ਤੇ ਹੁਣ ਸਾਊਥ ਕੈਰੋਲੀਨਾ ਦੇ ਵਿੱਚ ਇਸ ਭਾਰੀ ਪਏ ਮੀਂਹ ਦੇ ਕਰਕੇ ਜਿਹੜੀ ਫਲੱਡਿੰਗ ਆ, ਜਿਹੜੀ ਕਿ ਰਿਵਰ ਸਾਊਥ ਕੈਰੋਲੀਨਾ ਦੇ ਵਿੱਚੋਂ ਹੁਣ ਜਿਹੜੀਆਂ ਉਹੀ ਲੰਘਦੀਆਂ ਨੇ ਵੀ ਉੱਥੋਂ ਜਿਹੜੇ ਲੋਕਾਂ ਨੂੰ ਇਵੈਕੂਏਟ ਕੀਤਾ ਜਾ ਰਿਹਾ ਆ ਤੇ ਕਈ ਹਜ਼ਾਰ ਲੋਕਾਂ ਦੇ ਘਰਾਂ ਦੇ ਉੱਤੇ ਜਿਹੜਾ ਇਸ ਦਾ ਹੋਰ ਭੈੜਾ ਅਸਰ ਹੜ੍ਹ ਜਿਹੜੇ ਸੰਭਾਵਿਤ ਹੜ੍ਹ ਜਿਹੜੇ ਆ ਉੱਥੇ ਆ ਸਕਦੇ ਨੇ ਜੀ।
ਅਗਲੀ ਖਬਰ ਵੱਲ ਚੱਲੀਏ। ਜਿਹੜੇ ਰਸ਼ੀਆ ਵਾਲੇ ਆ ਉਹ ਕਹਿੰਦੇ ਵੀ S-300 ਜਿਹੜਾ ਉਹਨਾਂ ਦਾ 에ਅਰ ਡਿਫੈਂਸ ਸਿਸਟਮ ਹੈਗਾ ਆ, ਉਹ ਹੁਣ ਅਸੀਰੀਆ ਨੂੰ ਜਿਹੜੀ ਇਹ ਮਿਸਲ ਡਿਫੈਂਸ ਸਿਸਟਮ ਆ ਉਹ ਸੈਂਡ ਕਰਨ ਜਾ ਰਹੇ ਆ। ਸਰੋਤਿਆਂ ਨੂੰ ਯਾਦ ਹੋਊਗਾ ਕਿ ਕੁਝ ਦਿਨ ਪਹਿਲਾਂ ਜਿਹੜੇ ਰਸ਼ੀਆ ਦਾ ਇੱਕ ਪਲੇਨ ਆ ਜਿਹੜਾ ਉਹਨੂੰ ਸਿੱਟ ਦਿੱਤਾ ਗਿਆ ਸੀ, ਤੇ ਰਸ਼ੀਆ ਨੇ ਉਹ ਬਲੇਮ ਇਜ਼ਰਾਈਲ ਦੇ ਉੱਤੇ ਲਾਇਆ ਸੀ ਵੀ ਜਿਹੜੇ ਇਜ਼ਰਾਈਲ ਵਾਲੇ ਆ ਉਹਨਾਂ ਨੇ ਇਹ ਪਲੇਨ ਸਿੱਟਿਆ ਹੈਗਾ ਆ। ਅਗਰ ਹੁਣ ਜੇ ਸੀਰੀਆ ਦੇ ਕੋਲ ਇਹ ਜਿਹੜਾ S-300 ਮਿਸਲ ਡਿਫੈਂਸ ਸਿਸਟਮ ਮਿਲ ਜਾਂਦਾ ਆ, ਉਹਦੇ ਨਾਲ ਜਿਹੜੀ ਆ ਉਹਨਾਂ ਦੀ ਪੋਜੀਸ਼ਨ ਬਹੁਤ ਸਟਰੋਂਗ ਹੋ ਜਾਊਗੀ, ਕਿਉਂਕਿ ਕਿਸੇ ਤਰ੍ਹਾਂ ਦਾ ਵੀ ਜਿਹੜਾ ਅਟੈਕ ਜੇ ਉਹਨਾਂ ਤੇ ਹੁੰਦਾ ਆ ਤੇ ਉਹਨੂੰ ਉਹ ਰੋਕਣ ਦੇ ਵਿੱਚ ਕਾਮਯਾਬ ਹੋਣਗੇ। ਸੋ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਿਨ ਜਿਹੜੇ ਰਸ਼ੀਆ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਸਿਰਫ ਅਸੀਂ ਜਿਹੜਾ ਸਿਸਟਮ ਆ ਉਹ ਕਿਸੇ ਕੰਟਰੀ ਦੇ ਉਲਟ ਨਹੀਂ ਲਾ ਜਾ ਰਹੇ, ਪਰ ਅਸੀਂ ਆਪਣੀ ਜਿਹੜੀ ਸੇਫਟੀ ਆ ਉਹਦੇ ਸੰਬੰਧ ਦੇ ਵਿੱਚ ਲਾਉਣ ਜਾ ਰਹੇ ਹੈਗੇ ਆ। ਤੇ ਅਮਰੀਕਾ ਵਾਲੇ ਹਜੇ ਇਸ ਇਸ਼ੂ ਦੇ ਉੱਤੇ ਪੂਰੀ ਤਰ੍ਹਾਂ ਚੁੱਪ ਆ। ਜੀ ਜੀ ਬਿਲਕੁਲ। ਸੋ ਦੇਖਦੇ ਹਾਂ ਜਿਹੜਾ ਇਸ ਮਾਮਲੇ ਦੇ ਵਿੱਚ ਕੀ ਬਣਦਾ। ਰਸ਼ੀਆ ਕਿਤੇ ਨਾ ਕਿਤੇ ਹੌਲੀ ਹੌਲੀ ਆਪਣਾ ਜਿਹੜਾ ਫੌਜੀ ਦਬਦਬਾ ਆ ਉੱਥੇ ਹੋਰ ਸਟਰੋਂਗ ਜਿਹੜਾ ਆ ਉਹ ਕਰ ਰਿਹਾ, ਕਿਉਂਕਿ ਇਸ ਟਾਈਮ ਤਾਂ ਦੋਨੋਂ ਹੀ ਮੁਲਕ ਇਹਨਾਂ ਇਲਾਕਿਆਂ ਦੇ ਵਿੱਚ ਆਪਣੀ ਜਿਹੜੀ ਫੌਜੀ ਕਾਰਵਾਈ ਆ ਉਸ ਨੂੰ ਸਟਰੋਂਗ ਜਿਹੜਾ ਆ ਉਹ ਰੱਖਣਾ ਚਾਹੁੰਦੇ, ਜਿਹਦੇ ਵਿੱਚ ਅਮਰੀਕਾ ਤੇ ਰਸ਼ੀਆ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਜ਼ਰਾਈਲ ਦੇ ਉੱਤੇ ਪਹਿਲਾਂ ਉਹਨਾਂ ਨੇ ਇਹ ਦੋਸ਼ ਲਾਏ ਸੀ, ਪਰ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਜਿੰਨੀ ਕਿ ਉਦੋਂ ਉਸ ਟਾਈਮ ਜਾਣਕਾਰੀ ਸੀ ਉਦੋਂ ਇਹ ਪਤਾ ਲੱਗਾ ਆ। ਸੋ ਉਸ ਦੇ ਬਹਾਨੇ, ਕਿਉਂਕਿ ਉਹਦੇ ਵਿੱਚ ਹਰਜੋਤ ਸਿੰਘ ਜੀ ਜਿਹੜੇ ਰਸ਼ੀਅਨ ਜਹਾਜ਼ ਜਿਹੜਾ ਡਿੱਗਾ ਸੀ, 15 ਜਾਣੇ ਜਿਹੜੇ 15 ਫੌਜੀ ਆ ਉਹ ਰਸ਼ੀਆ ਦੇ ਉੱਥੇ ਥਾਂ ਜਿਹੜੇ ਆ ਮਾਰੇ ਗਏ ਸੀਗੇ। ਹੁਣ ਉਹਨਾਂ ਨੇ 에ਅਰ ਡਿਫੈਂਸ ਸਿਸਟਮ ਬਣਾਇਆ ਹੁਣ। ਸੋ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਸੀਰੀਆ ਨੂੰ ਉਹ ਇੱਕ ਪ੍ਰੋਕਸੀ ਦੇਸ਼ ਦੇ ਵਜੋਂ ਹੁਣ ਰਸ਼ੀਆ ਜਿਹੜਾ ਉਹ ਚਲਾ ਰਿਹਾ ਆ। ਜਿਹੜਾ ਬਸ਼ਰ ਅਲ ਅਸਾਦ ਉੱਥੇ ਦਾ ਇਸ ਟਾਈਮ ਰਾਸ਼ਟਰਪਤੀ ਆ, ਉਹਨੇ ਜਿੰਨੇ ਵੀ ਰੈਬਲਸ ਹੈਗੇ ਆ ਉਹਨਾਂ ਨੂੰ ਆਲਮੋਸਟ ਖਦੇੜ ਦਿੱਤਾ ਆ ਸੀਰੀਆ ਦੇ ਵਿੱਚੋਂ। ਇਦਲਿਬ ਕਰਕੇ ਜਿਹੜਾ ਇਲਾਕਾ ਆ ਜੋ ਕਿ ਬਾਰਡਰ ਦੇ ਉੱਤੇ ਪੈਂਦਾ ਆ, ਉੱਥੇ ਕਹਿੰਦੇ ਆਲਮੋਸਟ ਸਾਰੇ ਜਿਹੜੇ ਰੈਬਲਸ ਆ, ਜਿਹੜੇ ਲੜਾਕੂ ਆ ਜਿਹੜੇ ਇਸ ਪ੍ਰਸ਼ਾਸਨ ਦੇ ਖਿਲਾਫ ਲੜ ਰਹੇ ਨੇ, ਵੀ ਉਹ ਸਾਰੇ ਇਕੱਠੇ ਜਿਹੜੇ ਹੋਏ ਪਏ ਆ ਜਾਂ ਉਸ ਖੁੰਝੇ ਜਿਹੜੇ ਉਹਨਾਂ ਨੇ ਲਾ ਦਿੱਤੇ ਆ, ਤੇ ਉੱਥੇ ਲਗਾਤਾਰ ਕਲੋਰੀਨ ਗੈਸ, ਮਿਜ਼ਾਈਲ ਦੇ ਹਮਲੇ, ਬੰਬਾਰਡਮੈਂਟ ਤੇ ਫੌਜੀ ਕਾਰਵਾਈ ਜਿਹੜੀ ਉੱਥੇ ਕਰ ਰਹੇ ਆ, ਤਾਂ ਜੋ ਉੱਥੋਂ ਵੀ ਸਾਰੇ ਦੇ ਸਾਰੇ ਜਿਹੜੇ ਰੈਬਲਸ ਆ ਉਹਨਾਂ ਨੂੰ ਖਦੇੜ ਦਿੱਤਾ ਜਾਵੇ। ਸੀਰੀਆ ਦੇ ਵਿੱਚ ਇੱਕ ਟਾਈਮ ਦੇ ਉੱਤੇ ਆਈਸਿਸ ਦਾ ਪੂਰਾ ਦਬਦਬਾ ਸੀਗਾ, ਪੂਰਾ ਜਿਹੜਾ ਉਹਨਾਂ ਦਾ ਵੀ ਜ਼ੋਰ ਸੀਗਾ, ਤੇ ਆਈਸਿਸ ਨੂੰ ਜਿਹੜੀਆਂ ਪਿਛਲੀਆਂ ਆਈਆਂ ਕੁਝ ਕੁ ਰਿਪੋਰਟਾਂ ਦੇ ਵਿੱਚ ਹਰਜੋਤ ਸਿੰਘ ਜੀ ਵੱਖ-ਵੱਖ ਮੁਲਕਾਂ ਦੀਆਂ, ਉਹਦੇ ਵਿੱਚ ਕਿਹਾ ਗਿਆ ਆ ਵੀ 23 ਤੋਂ 25% ਤੱਕ ਜਿਹੜੇ ਆਈਸਿਸ ਆ ਉਹਨਾਂ ਦੀਆਂ ਕਾਰਵਾਈਆਂ ਤੇ ਉਹਨਾਂ ਦੇ ਲੋਕਾਂ ਨੂੰ ਜਿਹੜਾ ਆ ਜਾਂ ਦੇ ਮਾਰੇ ਗਏ ਨੇ ਤੇ ਜਾਂ ਉਹਨਾਂ ਨੂੰ ਉੱਥੋਂ ਖਦੇੜ ਦਿੱਤਾ ਗਿਆ ਹੈ। ਪੂਰੇ ਵਿਸ਼ਵ ਦੀ ਜਿਹੜੀ ਆ ਉਹ ਗੱਲ ਕਰ ਰਹੇ ਨੇ। ਪਰ ਇਹ ਵੀ ਨਾਲ ਹਰਜੋਤ ਸਿੰਘ ਜੀ ਖਤਰਾ ਬਣਦਾ, ਕਿਉਂਕਿ ਹੁਣ ਉੱਥੋਂ ਉਹੀ ਲੋਕ ਜਿਹੜੇ ਰਿਫਿਊਜ ਦੇ ਲਈ ਵੱਖ-ਵੱਖ ਮੁਲਕਾਂ ਵੱਲ ਨੂੰ ਵੀ ਫਿਰ ਉਹ ਭੱਜਦੇ ਨੇ, ਜਿਹਦੇ ਵਿੱਚ ਯੂਰਪ ਸਭ ਤੋਂ ਪਹਿਲਾਂ ਜਿਹੜਾ ਰਿਫਿਊਜ ਦੇ ਲਈ ਉਹ ਨਿਸ਼ਾਨਾ ਬਣਦਾ ਆ। ਤੇ ਉਹਦੇ ਕਰਕੇ ਜਿਹੜੇ ਆਮ ਲੋਕ ਘਰਾਂ ਤੋਂ ਬੇਘਰ ਹੋਏ ਆ, ਤੇ ਅਜਿਹੇ ਜਿਹੜੇ ਕੁਛ ਵਿੱਚ ਲੋਕ ਜਾ ਰਹੇ ਨੇ, ਐਸੇ ਅਨਸਰ ਜਾ ਰਹੇ ਨੇ, ਉਹਦੇ ਕਰਕੇ ਉਹਨਾਂ ਲੋਕਾਂ ਦੀ ਵੀ ਜਾਨ ਨੂੰ ਜਿਹੜਾ ਖਤਰਾ ਆ ਉਹ ਬਣਿਆ ਪਿਆ ਹੋਇਆ ਆ। ਸੋ ਅਗਲੀ ਜਿਹੜੀ ਹੁਣ ਸਾਡਾ ਬ੍ਰੇਕ ਦਾ ਸਮਾਂ ਵੀ ਹੋਣ ਵਾਲਾ ਆ, ਤੇ ਬ੍ਰੇਕ ਤੋਂ ਬਾਅਦ ਅਸੀਂ ਬਹੁਤ ਹੀ ਇੰਪੋਰਟੈਂਟ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਖਬਰ ਸਾਂਝੀ ਕਰਨੀ ਆ ਵੀ ਕਿਸ ਤਰ੍ਹਾਂ ਜਿਹੜੇ ਤੁਹਾਨੂੰ ਗ੍ਰੀਨ ਕਾਰਡ ਆ ਉਹ ਤੁਹਾਡੇ ਗਵਰਨਮੈਂਟ ਵੱਲੋਂ ਰੋਕੇ ਜਾ ਸਕਦੇ ਹੈਗੇ ਆ। ਤੇ ਇੱਕ ਆਪਾਂ ਲੈਂਦੇ ਆ ਰਾਜਕਨਵੀਰ ਸਿੰਘ ਜੀ ਛੋਟੀ ਜਿਹੀ ਬ੍ਰੇਕ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਦੱਸੋ ਜੀਜਾ ਜੀ, ਕੀ ਕਰੀਏ ਤੁਹਾਡੀ ਸੇਵਾ? ਕੀ ਖਵਾਈਏ ਪਿਆਈਏ ਤੁਹਾਨੂੰ? ਓ ਸਾਲੀ ਸਾਹਿਬਾ, ਬੜਾ ਨਾਮ ਸੁਣਿਆ ਤੁਹਾਡੇ ਸ਼ਹਿਰ ਦੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦਾ। ਜੇ ਕੁਝ ਖਵਾਣਾ ਤਾਂ ਉੱਥੋਂ ਖਵਾਓ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦੀ ਤਾਂ ਗੱਲ ਹੀ ਕੁਝ ਹੋਰ ਹੈ। ਇਹ ਹਰ ਰੋਜ਼ ਫਰੈਸ਼ ਐਗਲੈਸ ਡੋ ਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕਰਦੇ ਨੇ। ਤੇ ਪੀਜ਼ੇ ਹੈ ਕਿਹੜੇ ਇਹਨਾਂ ਦੇ ਕੋਲ? ਚਿਕਨ ਟਿੱਕਾ, ਤੰਦੂਰੀ ਚਿਕਨ, ਬਟਰ ਚਿਕਨ, ਕਰੀ ਚਿਕਨ ਤੇ ਇੰਡੀਅਨ ਗਾਰਲਿਕ ਚਿਕਨ ਚੋਂ ਕੁਝ ਵੀ ਆਰਡਰ ਕਰ ਦਿੰਨੇ ਆ। ਤੇ ਮੇਰੀ ਵੈਜੀਟੇਰੀਅਨ ਭੈਣ ਵਾਸਤੇ ਟਿੱਕਾ ਪਨੀਰ, ਤੰਦੂਰੀ ਪਨੀਰ, ਕਰੀ ਪਨੀਰ ਜਾਂ ਪਾਲਕ ਪਨੀਰ ਚੋਂ ਕੁਝ ਵੀ ਆਰਡਰ
ਆਰਡਰ ਕਰ ਦਾਂਗੇ। ਤੇ ਬੱਚਿਆਂ ਲਈ ਮੈਂ ਆਰਡਰ ਕਰਦੀ ਆਂ ਬਟਰ ਚਿਕਨ ਪਾਸਤਾ ਜਾਂ ਸ਼ਾਹੀ ਪਨੀਰ ਪਾਸਤਾ। ਹੁਣ ਕੁਝ ਆਰਡਰ ਵੀ ਕਰੋਗੇ ਕਿ ਮੂੰਹ 'ਚ ਪਾਣੀ ਹੀ ਲਿਆਈ ਜਾਓਗੇ? ਜੀ ਹਾਂ, ਆਪਣੀ ਨਜ਼ਦੀਕੀ ਲੋਕੇਸ਼ਨ ਤੇ ਆਰਡਰ ਕਰਨ ਲਈ ਵਿਜ਼ਿਟ ਕਰੋ chicagopizza@twist.com ਤੇ ਕੂਪਨ ਕੋਡ 1313 ਐਂਟਰ ਕਰਨ ਤੇ ਪਾਓ 15% ਆਫ ਔਨ ਆਲ ਸਪੈਸ਼ਲਟੀ ਪੀਜ਼ਾ ਫॉर ਟੇਕ ਆਊਟ ਓਨਲੀ। हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ-ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 5307701192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਹੀ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9166730782 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਇੰਡੀਆ ਮਾਰਕੀਟ ਦੀਆਂ ਦੋਨੋਂ ਲੋਕੇਸ਼ਨਸ ਤੇ ਲੱਗ ਚੁੱਕੀ ਹੈ ਭਾਰੀ ਸੇਲ, ਜਿੱਥੋਂ ਖਰੀਦ ਸਕਦੇ ਹੋ ਇੰਡੀਅਨ, ਪਾਕਿਸਤਾਨੀ ਅਤੇ ਫਿਜ਼ੀਅਨ ਗਰੋਸਰੀ ਅਤੇ ਹਰ ਇੱਕ ਤਰ੍ਹਾਂ ਦਾ ਪੂਜਾ ਦਾ ਸਮਾਨ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ ਅਤੇ ਮਠਿਆਈਆਂ। ਆਰਗੈਨਿਕ ਗਰੋਸਰੀ ਦੇ ਨਾਲ-ਨਾਲ ਪੰਜਾਬੀ ਰੇਡੀਓ USA ਦੇ ਸੈੱਟ ਵੀ ਮਿਲਦੇ ਹਨ ਅਤੇ ਲੈ ਸਕਦੇ ਹੋ ਗੁਰਬਾਣੀ ਰੇਡੀਓ। ਇਹ ਸੈਕਰਾਮੈਂਟੋ ਦੇ ਸਾਰੇ ਸਟੋਰਾਂ ਦਾ ਪ੍ਰਾਈਸ ਮੈਚ ਕਰਦੇ ਹਨ ਅਤੇ ਇਹਨਾਂ ਤੋਂ ਤੁਸੀਂ ਆਈਬ੍ਰੋ ਥ੍ਰੈਡਿੰਗ ਵੀ ਕਰਵਾ ਸਕਦੇ ਹੋ। Roseville location 1265 Pleasant Grove Boulevard number 100, Cuman Learning Center ਦੇ ਬਿਲਕੁਲ ਨਾਲ ਅਤੇ ਆਰਕੋ AM/PM ਗੈਸ ਸਟੇਸ਼ਨ ਦੇ ਬਿਲਕੁਲ ਪਿੱਛੇ। ਤੇ Roseville ਲੋਕੇਸ਼ਨ ਦੇ ਲਈ ਗੱਲ ਕਰ ਸਕਦੇ ਹੋ ਵਰਿੰਦਰ ਜੀ ਨਾਲ 9167867666 916 786 7666 ਅਤੇ ਐਂਟਲੋਪ ਲੋਕੇਸ਼ਨ ਦੇ ਵਾਸਤੇ 5203 Elkhorn Boulevard, Antelope। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਕਸ਼ਮੀਰ ਜੀ ਨਾਲ 9163385511 916 338 5511। ਇੰਡੀਆ ਮਾਰਕੀਟ। China Entertainment in association with China Jewelers ਪੇਸ਼ ਕਰਦੇ ਨੇ ਮਸਤਾਨਾ ਜੋਗੀ ਕਨਵਰ ਗਰੇਵਾਲ। 29 ਸਤੰਬਰ ਸ਼ਾਮ 6 ਵਜੇ ਲੂਥਰ ਬਰਬੈਂਕ ਹਾਈ ਸਕੂਲ, 3500 ਫਲੋਰਿਨ ਰੋਡ, ਸੈਕਰਾਮੈਂਟੋ, ਕੈਲੀਫੋਰਨੀਆ। Ticket starts from $49 जो कि ऑनलाइन अवेलेबल ने at sulekha.com/Kanwar Garewal Sacramento and at China Jewelers। ਵਧੇਰੇ ਜਾਣਕਾਰੀ ਲਈ ਕਾਲ ਕਰੋ ਇੰਦਰਜੀਤ ਸਿੰਘ ਚੀਨਾ 9169563094, ਦਵਿੰਦਰ ਤੁੰਨਾ 9169496416, ਮਨਿੰਦਰ ਪਾਲ ਸੰਧੂ 9167103651। Sponsored by China Jewelers। ग्रैंड स्पॉन्सर तखर अर्जेंट केयर, परमजीत सिंह तखर। प्लेटिनम स्पॉन्सर बाबा दीप सिंह स्पोर्ट्स अकेडमी, मनिंदर पाल सिंह संधू, जतिंदर सिंह वड़ैच एंड सैम चाहल। तेरा मेरा की रिश्ता, तेरा मेरा की रिश्ता। सत श्री अकाल दोस्तों, मैं किमी वर्मा ते तुसीं सुन रहे हो पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ।
ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਸਰੋਤਿਆਂ ਨੂੰ, ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀਆਂ ਆਪਾਂ ਖਬਰਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਉਸ ਉੱਤੇ ਵੀ ਆਪਾਂ ਨਜ਼ਰ ਮਾਰਾਂਗੇ, ਪਰ ਉਸ ਤੋਂ ਪਹਿਲਾਂ ਦੱਸ ਜਾਏ ਵੀ ਰਾਸ਼ਟਰਪਤੀ ਟਰੰਪ ਨੇ ਇਸ਼ਾਰਾ ਜਿਹੜਾ ਆ ਉਹ ਕੀਤਾ ਆ ਵੀ ਜਿਹੜੇ ਨਾਰਥ ਕੋਰੀਆ ਦਾ ਜਿਹੜਾ ਸ਼ਾਸਕ ਹੈਗਾ ਆ ਕਿਮ ਯੋਂਗ ਉਨ, ਉਸ ਦੇ ਨਾਲ ਜਿਹੜੀ ਦੂਜੀ ਮੁਲਾਕਾਤ ਆ ਉਹ ਜਲਦ ਹੀ ਜਿਹੜੀ ਆ ਉਹ ਕੀਤੀ ਜਾ ਸਕਦੀ ਆ। ਪਿਛਲੇ ਦਿਨਾਂ ਦੇ ਵਿੱਚ ਆਪਾਂ ਸਭ ਨੂੰ ਯਾਦ ਹੋਵੇਗਾ ਸਾਊਥ ਕੋਰੀਆ ਤੇ ਨਾਰਥ ਕੋਰੀਆ ਦੇ ਜਿਹੜੇ ਲੀਡਰਸ ਆ ਉਹਨਾਂ ਨੇ ਆਪਸ ਦੇ ਵਿੱਚ ਜਿਹੜੀ ਉਹ ਮੁਲਾਕਾਤ ਕੀਤੀ ਸੀ, ਜਿੱਥੇ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਮੂਨ ਜੈ-ਇਨ ਉਹਨਾਂ ਨੇ ਇਸ਼ਾਰਾ ਕੀਤਾ ਸੀਗਾ ਵੀ ਨਾਰਥ ਕੋਰੀਆ ਦਾ ਇਹ ਜਿਹੜਾ ਲੀਡਰ ਕਿਮ ਯੋਂਗ ਉਨ ਆ ਉਹ ਅਮਰੀਕਾ ਦੇ ਨਾਲ ਮੁੜ ਦੁਬਾਰਾ ਦੂਜੀ ਜਿਹੜੀ ਮੀਟਿੰਗ ਰਾਸ਼ਟਰਪਤੀ ਟਰੰਪ ਦੇ ਨਾਲ ਕਰਨ ਦੇ ਲਈ ਇੱਛੁਕ ਹੈਗਾ ਆ, ਤੇ ਉਹਨੇ ਮਾਈਕ ਪੋਂਪੀਓ ਨੂੰ ਦੁਬਾਰਾ ਉੱਥੇ ਘੱਲਣ ਦੇ ਲਈ ਉਹਨਾਂ ਦੇ ਹੱਥ ਜਿਹੜਾ ਸੁਨੇਹਾ ਵੀ ਜਿਹੜਾ ਇੱਕ ਹਿਸਾਬ ਦੇ ਨਾਲ ਘੱਲਿਆ ਸੀਗਾ। ਸੋ ਰਾਸ਼ਟਰਪਤੀ ਟਰੰਪ ਨੇ ਇਸੇ ਚੀਜ਼ ਦੇ ਜਵਾਬ ਦੇ ਵਜੋਂ ਜਿਹੜਾ ਆ ਉਹ ਕਹਿੰਦੇ ਵੀ ਮੈਂ ਇੱਕ ਚਿੱਠੀ ਜਿਹੜੀ ਆ ਉਹ ਹੁਣ ਘੱਲੀ ਆ ਕਿਮ ਯੋਂਗ ਉਨ ਨੂੰ, ਜਿਹੜੀ ਉਹਨਾਂ ਨੇ ਪਿਛਲੇ ਉਹਨਾਂ ਨੇ ਵੀ ਜਿਹੜੀ ਕਿਮ ਯੋਂਗ ਉਨ ਨੇ ਵੀ ਰਾਸ਼ਟਰਪਤੀ ਟਰੰਪ ਨੂੰ ਚਿੱਠੀ ਜਿਹੜੀ ਆ ਉਹ ਘੱਲੀ ਸੀ, ਤੇ ਕਹਿੰਦੇ ਜਲਦੀ ਹੀ ਜਿਹੜੀ ਸੈਕਿੰਡ ਸਮਿਟ ਕੁਆਇਟ ਸੂਨ ਜਿਹੜੀ ਆ ਉਹ ਹੋ ਸਕਦੀ ਆ। ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਕਹਿੰਦੇ ਆ ਉਹ ਇਮੀਡੀਏਟ ਫਿਊਚਰ ਦੇ ਵਿੱਚ ਇਹ ਵਰਕਆਊਟ ਜਿਹੜਾ ਆ ਉਹ ਹੁਣ ਕਰਨਗੇ। ਹੁਣ ਇਸ ਵਾਰ ਇਹ ਜਿਹੜੀ ਇਹ ਦੇਖਣ ਵਾਲੀ ਗੱਲ ਰਹੂਗੀ ਹਰਜੋਤ ਸਿੰਘ ਜੀ ਵੀ ਕਿਹੜੇ ਮੁਲਕ ਦੇ ਵਿੱਚ ਜਿਹੜੀ ਆ ਉਹ ਮੀਟਿੰਗ ਹੋ ਸਕਦੀ ਆ। ਰਾਸ਼ਟਰਪਤੀ ਟਰੰਪ ਨੇ ਤਾਂ ਇਹ ਵੀ ਕਲੇਮ ਕੀਤਾ ਵੀ ਉਹਨਾਂ ਨੇ ਟਰਮੈਂਡਸ ਪ੍ਰੋਗਰੈਸ ਜਿਹੜੀ ਆ ਨਾਰਥ ਕੋਰੀਆ ਦੇ ਵਿੱਚ ਜਿਹੜੀ ਉਹ ਦੇਖੀ ਹੈ, ਜਦ ਕਿ 1 ਮਹੀਨਾ ਪਹਿਲਾਂ ਉਹਨਾਂ ਨੇ ਮਾਈਕ ਪੋਂਪੀਓ ਦੀ ਜਿਹੜੀ ਮੀਟਿੰਗ ਆ ਉਹ ਉੱਥੇ ਉਹਨਾਂ ਦਾ ਦੌਰਾ ਆ ਉਹ ਰੱਦ ਕਰਵਾ ਦਿੱਤਾ ਸੀ, ਇਹ ਕਹਿ ਕੇ ਵੀ ਨਾਰਥ ਕੋਰੀਆ ਕੋਈ ਅਜਿਹੀ ਚੀਜ਼ ਜਿਹੜੀ ਉਹ ਦਿਖਾ ਨਹੀਂ ਰਿਹਾ, ਕੋਈ ਅਜਿਹੀ ਚੀਜ਼ ਜਿਹੜੀ ਉਹ ਸ਼ੋਅ ਨਹੀਂ ਕਰ ਰਿਹਾ ਵੀ ਜਿਹੜੇ ਨਾਰਥ ਨਿਊਕਲੀਅਰ ਆਪਣੀਆਂ ਫੈਸਿਲਿਟੀਜ਼ ਆ ਉਹਨਾਂ ਨੂੰ ਉਹ ਬੰਦ ਕਰਨਾ ਚਾਹ ਰਿਹਾ ਆ ਜਾਂ ਕੋਈ ਇੱਛਾ ਦਿਖਾ ਰਿਹਾ ਆ। ਹੁਣ ਜਿਹੜੇ ਕਿਮ ਯੋਂਗ ਉਨ ਨੇ ਇਸ ਗੱਲਬਾਤ ਦੇ ਵਿੱਚ ਜ਼ਰੂਰ ਆਖਿਆ ਸੀ ਮੂਨ ਜੈ-ਇਨ ਨੂੰ, ਸਾਊਥ ਕੋਰੀਆ ਦੇ ਲੀਡਰ ਨੂੰ, ਵੀ ਇਸ ਵਾਰੀ ਜਿਹੜੇ ਮਿਜ਼ਾਈਲ ਟੈਸਟ ਸੈਂਟਰ ਆ ਉਸ ਨੂੰ ਉਹ ਡਿਸਮੈਂਟਲ ਕਰਨਗੇ, ਤੇ ਜਿਹੜੇ ਅੰਤਰਰਾਸ਼ਟਰੀ ਅਫਸਰ ਆ ਉਹਨਾਂ ਦੇ ਸਾਹਮਣੇ ਜਿਹੜਾ ਆ ਉਹ ਵੀ ਕਰਨ ਦੇ ਲਈ ਇਕਰਾਰ ਜਿਹੜਾ ਉਹ ਕਰ ਰਹੇ ਨੇ। ਹੋਪਫੁਲੀ ਇਹ ਜਿਹੜੀ ਡਿਪਲੋਮੇਸੀ ਇਸ ਟਾਈਮ ਅਮਰੀਕਾ ਤੇ ਨਾਰਥ ਕੋਰੀਆ ਦੇ ਵਿਚਕਾਰ ਜਿਹੜੀ ਚੱਲ ਰਹੀ ਆ ਤੇ ਉਹ ਕਿਸੇ ਨਾ ਕਿਸੇ ਪਾਸੇ ਜਿਹੜੀ ਆ ਉਹ ਕਾਮਯਾਬੀ ਵੱਲ ਨੂੰ ਉਹ ਵਧੇ। ਉਧਰ ਜੇ ਇਹ ਕਰਨ ਦੇ ਵਿੱਚ ਕਾਮਯਾਬ ਰਾਸ਼ਟਰਪਤੀ ਟਰੰਪ ਰਹਿੰਦੇ ਨੇ ਤਾਂ ਮਿਡ ਟਰਮ ਦੇ ਵਿੱਚ ਉਹਨਾਂ ਨੂੰ ਕਾਫੀ ਵੱਡਾ ਬੂਸਟ ਜਿਹੜਾ ਉਹ ਮਿਲ ਸਕਦਾ ਆ, ਤੇ ਆਈ ਥਿੰਕ ਉਹਨਾਂ ਦੀ ਕੋਸ਼ਿਸ਼ ਵੀ ਇਹੀ ਹੋਊਗੀ ਵੀ ਮਿਡ ਟਰਮ ਇਲੈਕਸ਼ਨਸ ਤੋਂ ਪਹਿਲਾਂ ਇੱਕ ਜਿਹੜੀ ਦੂਜੀ ਸਮਿਟ ਨਾਰਥ ਕੋਰੀਆ ਦੇ ਨਾਲ ਹੋਵੇ ਤੇ ਕੁਝ ਲੋਕਾਂ ਦੇ ਵਿੱਚ ਇਦਾਂ ਦਾ ਵਿਸ਼ਵਾਸ ਜਿਹੜਾ ਉਹ ਬਣਾਇਆ ਜਾ ਸਕੇ ਵੀ ਜਿਹੜਾ ਮੈਂ ਹੀ ਇਹ ਇਸ ਵਾਲੇ ਪਾਸੇ ਵਿਸ਼ਵ ਨੂੰ ਸ਼ਾਂਤੀ ਵਾਲੇ ਪਾਸੇ ਨੂੰ ਲੈ ਕੇ ਜਾਣ ਦੇ ਵਿੱਚ ਕਾਮਯਾਬ ਰਿਹਾ ਆ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਟੈਕਸਸ ਤੋਂ ਖਬਰ ਆ ਰਹੀ ਆ, ਟੈਕਸਸ ਦੇ ਵਿੱਚ ਇੱਕ ਰਿਪਬਲਿਕਨ ਪਾਰਟੀ ਦੇ ਗਰੁੱਪ ਵੱਲੋਂ ਜਿਹੜਾ ਸਵਰਵਨ ਹੂਸਟਨ ਆ ਉੱਥੇ ਜਿਹੜਾ ਭਗਵਾਨ ਗਣੇਸ਼ ਆ ਉਹਨਾਂ ਦੀ ਅੱਜ ਕੱਲ੍ਹ ਜਿਹੜਾ ਉਹਨਾਂ ਦਾ ਤਿਉਹਾਰ ਚੱਲ ਰਿਹਾ ਜਿਹਨੂੰ ਗਣੇਸ਼ ਚਤੁਰਥੀ ਕਹਿੰਦੇ ਆ, ਵੀ 10 ਦਿਨਾਂ ਦਾ ਇਹ ਹਿੰਦੂ ਫੈਸਟੀਵਲ ਆ। ਸਤੰਬਰ 12 ਤੋਂ ਨੂੰ ਜਿੱਦਾਂ ਸ਼ੁਰੂ ਹੋਇਆ ਸੀ ਤੇ ਉਦੋਂ ਇੱਕ ਰਿਪਬਲਿਕਨ ਗਰੁੱਪ ਨੇ ਇਹ ਜਿਹੜੀ ਐਡਵਰਟਾਈਜ਼ਮੈਂਟ ਆ ਤਾਂ ਕਿ ਜਿਹੜੀਆਂ ਹਿੰਦੂ ਵੋਟਾਂ ਨੂੰ ਆਪਣੇ ਵੱਲ ਖਿੱਚਿਆ ਜਾ ਸਕੇ, ਉਸ ਦੇ ਵਿੱਚ ਜਿਹੜੇ ਕਹਿੰਦੇ ਵੀ ਭਗਵਾਨ ਗਣੇਸ਼ ਆ ਉਹਨਾਂ ਨੂੰ ਇਹ ਕਿਹਾ ਸੀ ਵੀ ਜਿਹੜੀ ਸਾਡੀ ਪਾਰਟੀ ਦਾ ਚੋਣ ਨਿਸ਼ਾਨ ਹਾਥੀ ਹੈਗਾ ਆ ਤੁਹਾਡੇ ਭਗਵਾਨ ਵਾਲਾ ਜੀ ਉਹ ਸੇਮ ਆ। ਸੋ ਉਹਦੇ ਬਾਅਦ ਜਿਹੜੇ ਬਹੁਤ ਸਾਰੇ ਜਿਹੜੇ ਹਿੰਦੂ ਅਮਰੀਕਨ ਗਰੁੱਪ ਆ ਉਹਨਾਂ ਨੇ ਇਹਦਾ ਜਿਹੜਾ ਗੁੱਸਾ ਜ਼ਾਹਰ ਕੀਤਾ ਵੀ ਨਹੀਂ ਤੁਸੀਂ ਜਿਹੜਾ ਲਾਰਡ ਗਣੇਸ਼ ਹੈਗੇ ਆ ਉਹਨੂੰ ਤੁਸੀਂ ਜਿੱਦਾਂ ਐਲੀਫੈਂਟ ਦੇ ਨਾਲ ਕਿਸੇ ਪੋਲੀਟੀਕਲ ਪਾਰਟੀ ਦੇ ਸਿੰਬਲ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ, ਜੋ ਗੱਲ ਬਿਲਕੁਲ ਸਹੀ ਵੀ ਆ। ਸੋ ਬਿਲਕੁਲ ਜਿਹੜੇ ਕੋਈ ਵੀ ਜਿਹੜੀ ਪਾਰਟੀ ਆ ਉਹ ਕਿਸੇ ਦੇ ਜਿਹੜੇ ਧਾਰਮਿਕ ਚਿੰਨ੍ਹ ਹੈਗੇ ਆ ਉਹਨਾਂ ਨੂੰ ਆਪਣੇ ਪਰਸਨਲ ਯੂਜ਼ ਲਈ ਯੂਜ਼ ਕਰਦੇ ਆ ਜਾਂ ਉਹ ਕੋਈ ਬੈਨੀਫਿਟ ਲੈਣ ਲਈ ਕਰਦੇ ਆ, ਉਹਨੂੰ ਰੋਕਣਾ ਚਾਹੀਦਾ ਹੈ ਤੇ ਇੱਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ। ਤੇ ਬਿਲਕੁਲ ਸਾਨੂੰ ਜਿਹੜੇ ਆ ਉਹਨਾਂ ਦਾ ਜਿਹੜਾ ਸਾਥ ਦੇਣਾ ਚਾਹੀਦਾ, ਵੀਰਾਂ ਦਾ ਜਿਹੜਾ ਇਹਦਾ ਵਿਰੋਧ ਕਰ ਰਹੇ ਆ। ਕੁਝ ਸਾਲ ਪਹਿਲਾਂ ਸਰੋਤਿਆਂ ਨੂੰ ਯਾਦ ਹੋਊਗਾ ਵੀ ਕਿਸ ਤਰ੍ਹਾਂ ਦਰਬਾਰ ਸਾਹਿਬ ਨੂੰ ਵੀ ਇੱਕ TV ਚੈਨਲ ਵੱਲੋਂ ਸ਼ੋਅ ਕੀਤਾ ਗਿਆ ਸੀ ਵੀ ਇਹ ਉਸ ਟਾਈਮ ਦੇ ਰਿਪਬਲਿਕਨ ਪਾਰਟੀ ਦੇ ਜਿਹੜੇ ਕੈਂਡੀਡੇਟ ਸੀਗੇ ਵੀ ਉਹਨਾਂ ਦਾ ਇਹ ਘਰ ਹੈਗਾ ਆ ਕਿਉਂਕਿ ਉਹ ਸੋਨੇ ਦਾ ਬਣਿਆ ਹੋਇਆ। ਤੇ ਪੰਜਾਬੀ ਰੇਡੀਓ USA ਨੇ ਉਹਦਾ ਬਹੁਤ ਵਿਰੋਧ ਕੀਤਾ ਸੀ, ਬਹੁਤ ਉਹਦਾ ਮੀਡੀਆ 'ਚ ਵੀ ਆਇਆ ਸੀ।
ਪਰ ਕੁਛ ਕੁ ਲੋਕ ਉਹ ਕਹਿੰਦੇ ਨਹੀਂ ਜੀ ਇਹ ਸਰਕੈਸਟਿਕ ਆ, ਇਹ ਤਾਂ ਮਜ਼ਾਕ ਲਈ ਕੀਤਾ ਸੀ। ਸੋ ਇੱਦਾਂ ਹੌਲੀ ਹੌਲੀ ਮਜ਼ਾਕ ਕਰਦੇ ਕਰਦੇ ਉਹ ਹਰ ਇੱਕ ਦੇ ਉੱਤੇ ਫਿਰ ਜਿਹੜਾ ਮਜ਼ਾਕ ਬਣ ਜਾਂਦਾ ਹੈਗਾ ਆ। ਸੋ ਸਾਨੂੰ ਇਹ ਬਿਲਕੁਲ ਰੋਕਣਾ ਚਾਹੀਦਾ ਆ। ਕਹਿੰਦੇ ਭਈ ਉਸ ਏਰੀਏ ਦੇ ਵਿੱਚ ਜਿਹੜੇ ਆ ਇੰਡੀਅਨ ਅਮਰੀਕਨ ਖਾਸ ਕਰਕੇ ਹਿੰਦੂ ਵੋਟਸ ਕਾਫੀ ਹੈਗੀਆਂ ਆ, ਉਹਨੂੰ ਜਿਹੜੀ ਖਿੱਚਣ ਦੀ ਟਰਾਈ ਕਰਨ ਦੇ ਲਈ ਇੱਦਾਂ ਦੀਆਂ ਜਿਹੜੀਆਂ ਐਡਸ ਆ ਉਹ ਚਲਾਈਆਂ ਗਈਆਂ ਸੀ। ਬਾਅਦ ਦੇ ਵਿੱਚ ਉਹਨਾਂ ਨੇ ਫਿਰ ਇਹ ਮਾਫੀ ਵੀ ਮੰਗ ਲਈ ਹੈਗੀ ਆ। ਜੀ 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 ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਵੱਲ ਜਿਹੜਾ ਆਪਾਂ ਵੱਧਦੇ ਹਾਂ। ਜਾਪਾਨ ਦੇ ਪ੍ਰਾਈਮ ਮਿਨਿਸਟਰ ਸ਼ਿੰਜ਼ੋ ਐਬੇ ਉਹ ਜਲਦ ਹੀ ਜਿਹੜੇ ਅਮਰੀਕਾ ਦੇ ਵਿੱਚ ਆਉਣਗੇ ਤੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਨਾਲ ਮੁਲਾਕਾਤ ਟਰੰਪ ਟਾਵਰ ਦੇ ਵਿੱਚ ਜਿਹੜੇ ਆ ਉਹ ਕਰਨਗੇ ਤੇ ਉੱਥੇ ਡਿਨਰ ਜਿਹੜਾ ਕਹਿੰਦੇ ਉਹ ਹੋਵੇਗਾ। ਇਸ ਤੋਂ ਪਹਿਲਾਂ ਵੀ ਜਿਹੜੇ ਪ੍ਰਾਈਮ ਮਿਨਿਸਟਰ ਸ਼ਿੰਜ਼ੋ ਐਬੇ ਜਿਹੜੇ ਉਹ ਆ ਚੁੱਕੇ ਨੇ ਤੇ ਉਸ ਤੋਂ ਪਹਿਲਾਂ ਜਿਹੜੇ ਉਹਨਾਂ ਨੂੰ ਮਾਰ-ਆ-ਲਾਗੋ ਦੇ ਵਿੱਚ ਫਲੋਰੀਡਾ ਦੇ ਵਿੱਚ ਰਾਸ਼ਟਰਪਤੀ ਟਰੰਪ ਜਿਹੜੇ ਉਹਨਾਂ ਨੂੰ ਉਹ ਮਿਲੇ ਸੀਗੇ। ਕਹਿੰਦੇ ਰੀਸੈਂਟਲੀ ਸ਼ਿੰਜ਼ੋ ਐਬੇ ਉੱਥੇ ਜਿੱਤ ਕੇ ਜਿਹੜੇ ਉਹ ਆਏ ਨੇ ਤੇ ਰਾਸ਼ਟਰਪਤੀ ਟਰੰਪ ਨੇ ਇਹੀ ਟਵੀਟ ਕੀਤਾ ਆ ਵੀ ਪ੍ਰਾਈਮ ਮਿਨਿਸਟਰ ਜਿਹੜੇ ਆ ਟਰੰਪ ਟਾਵਰ ਦੇ ਵਿੱਚ ਆਉਣਗੇ ਸ਼ਿੰਜ਼ੋ ਐਬੇ ਡਿਨਰ ਦੇ ਲਈ। ਤੇ ਨਾਲ ਹੀ ਕਹਿੰਦੇ ਜਿਹੜੀ ਮਹੱਤਵਪੂਰਨ ਚੀਜ਼ ਇਹ ਆ ਵੀ ਉਹਨਾਂ ਨੇ ਲੈਂਡਸਲਾਈਡ ਵਿਕਟਰੀ ਜਿਹੜੀ ਆ ਜਾਪਾਨ ਦੇ ਵਿੱਚ ਜਿੱਤੀ ਆ ਤੇ ਕਹਿੰਦੇ ਮੈਂ ਉਹਨਾਂ ਨੂੰ ਪੂਰੇ ਅਮਰੀਕਾ ਦੇ ਲੋਕਾਂ ਦੇ ਵੱਲੋਂ ਜਿਹੜੀ ਆ ਵਧਾਈ ਵੀ ਉੱਥੇ ਦਊਂਗਾ। ਸੋ ਇਹ ਜਿਹੜੀ ਕਿਤੇ ਨਾ ਕਿਤੇ ਜਿਹੜੀ ਉਹ ਦੇਖਿਆ ਜਾਈਏ ਕਹਿੰਦੇ 70% ਵੋਟ ਜਿਹੜੀ ਜਾਪਾਨ ਦੀ ਲੀਡਰਸ਼ਿਪ ਦੀ ਜਿਹੜੀ ਆ ਉਹਨਾਂ ਨੂੰ ਉੱਥੇ ਪਈ ਸੀ। ਸੋ ਕਾਫੀ ਲੈਂਡਸਲਾਈਡ ਵੱਡੀ ਜਿਹੜੀ ਜਿੱਤ ਆ ਉਹਨਾਂ ਨੂੰ ਉੱਥੇ ਪ੍ਰਾਪਤ ਹੋਈ ਆ। ਤੇ ਸਭ ਨੂੰ ਪਤਾ ਆ ਵੀ ਇੱਕ ਪਾਸੇ ਕਿਮ ਯੋਂਗ ਉਨ ਦੇ ਨਾਲ ਵੀ ਜਿਹੜੀ ਮੁਲਾਕਾਤ ਹੋਣੀ ਆ ਤੇ ਉੱਧਰ ਜਾਪਾਨ ਨੂੰ ਹਮੇਸ਼ਾ ਇਹੀ ਡਰ ਰਿਹਾ ਆ ਵੀ ਕੀ ਪਤਾ ਨਾਰਥ ਕੋਰੀਆ ਵਾਲੇ ਉਹਨਾਂ ਦੇ ਉੱਤੇ ਜਿਹੜਾ ਆ ਕੋਈ ਹਮਲਾ ਪਰਮਾਣੂ ਹਮਲਾ ਜਿਹੜਾ ਉਹ ਨਾ ਕਰ ਦੇਣ। ਤੇ ਉਸੇ ਚੀਜ਼ ਦੇ ਲਈ ਅਮਰੀਕਾ ਕਾਫੀ ਵੱਡਾ ਐਲਾਈ ਵੀ ਹੈਗਾ ਜਾਪਾਨ ਦਾ ਤੇ ਉਹੀ ਮੁਲਕ ਆ ਜਿਸ ਉੱਤੇ ਅਮਰੀਕਾ ਨੇ ਜਿਹੜੇ 2 ਨਿਊਕਲੀਅਰ ਬੰਬ ਅਟੋਮਿਕ ਬੰਬ ਵੀ ਜਿਹੜੇ ਉੱਦਾਂ ਸੁੱਟੇ ਸੀ। ਜਦੋਂ ਦੇ ਉਹਨਾਂ ਨੇ ਅਟੋਮਿਕ ਬੰਬ ਜਾਪਾਨ ਦੇ ਉੱਤੇ ਸੁੱਟੇ ਸੀ ਉਹਨਾਂ ਨੇ ਪ੍ਰਣ ਕੀਤਾ ਸੀ ਵੀ ਅਸੀਂ ਕਦੀ ਵੀ ਪਰਮਾਣੂ ਜਿਹੜਾ ਬੰਬ ਆ ਉਹ ਨਾ ਰੱਖਾਂਗੇ ਤੇ ਨਾ ਹੀ ਕਦੀ ਜਿਹੜਾ ਆ ਉਹ ਅਸੀਂ ਬਣਾਵਾਂਗੇ। ਇਸ ਲਈ ਜਾਪਾਨ ਵੀ ਫਿਰ ਕਿਤੇ ਨਾ ਕਿਤੇ ਹੋਰ ਮੁਲਕਾਂ ਵੱਲ ਜਿਨ੍ਹਾਂ ਵਿੱਚ ਖਾਸ ਕਰਕੇ ਅਮਰੀਕਾ ਵੱਲ ਜਿਹੜਾ ਆ ਉਹ ਨਜ਼ਰ ਰੱਖਦਾ ਆ ਵੀ ਜੇ ਕੋਈ ਅਜਿਹੀ ਕਾਰਵਾਈ ਹੋਣ ਵਾਲੀ ਹੋਵੇ ਤਾਂ ਉਹਨਾਂ ਦੀ ਉਹ ਬਚਾ ਕੇ ਉਹਨਾਂ ਨੂੰ ਉੱਥੋਂ ਰੱਖੇ। ਜੀ ਬਿਲਕੁਲ, ਜਿਹੜੇ ਜਾਪਾਨ ਵਾਲੇ ਆ ਉਹਨਾਂ ਦਾ ਬਹੁਤ ਵੱਡਾ ਕੰਸਰਨ ਹੈਗਾ ਖਾਸ ਕਰਕੇ ਨਾਰਥ ਕੋਰੀਆ ਦੇ ਨਾਲ ਉਹਨਾਂ ਨੂੰ ਖਤਰਾ ਹੈਗਾ। ਇਸੇ ਕਰਕੇ ਕੁਛ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਐਗਰੀਮੈਂਟ ਹੁੰਦਾ ਆ ਨਾਰਥ ਕੋਰੀਆ ਤੇ ਸਾਊਥ ਕੋਰੀਆ ਦਾ ਤੇ ਅਮਰੀਕਾ ਵਾਲੇ ਚਾਹੁੰਦੇ ਆ ਵੀ ਜਾਪਾਨ ਨੂੰ ਵੀ ਜਿਹੜਾ ਆ ਉਹਦੇ ਵਿੱਚ ਇਨਕਲੂਡ ਕੀਤਾ ਜਾਵੇ ਤਾਂ ਕਿ ਫਿਊਚਰ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਜਾਪਾਨ ਨੂੰ ਜਿਹੜਾ ਹੈਗਾ ਨਾਰਥ ਕੋਰੀਆ ਵੱਲੋਂ ਖਤਰਾ ਨਾ ਹੋਵੇ। ਬਿਲਕੁਲ, ਨਾਲ ਦੇ ਨਾਲ ਹਰਜੋਤ ਸਿੰਘ ਜੀ ਟ੍ਰੇਡ ਨੂੰ ਲੈ ਕੇ ਵੀ ਕਾਫੀ ਗੰਭੀਰ ਚਰਚਾਵਾਂ ਜਿਹੜੀਆਂ ਉੱਥੇ ਹੋ ਸਕਦੀਆਂ ਨੇ। ਕਾਰਨ ਉਸ ਦੇ ਪਿੱਛੇ ਇਹੀ ਆ ਵੀ ਪਿਛਲੇ ਦਿਨਾਂ 'ਚ ਰਾਸ਼ਟਰਪਤੀ ਟਰੰਪ ਨੇ ਇੱਕ ਚੇਤਾਵਨੀ ਜਿਹੜਾ ਜਾਂ ਡਰਾਵਾ ਦਿੱਤਾ ਸੀਗਾ ਵੀ ਜਿੰਨੀਆਂ ਵੀ ਗੱਡੀਆਂ ਬਾਹਰੋਂ ਬਣ ਕੇ ਆਉਂਦੀਆਂ ਨੇ ਜਿਹੜੀਆਂ ਹੁੰਦੀਆਂ ਨੇ ਇੰਪੋਰਟ ਹੁੰਦੀਆਂ ਨੇ ਉਹਨਾਂ ਉੱਤੇ 25% ਤੱਕ ਜਿਹੜਾ ਟੈਰਿਫ ਆ ਉਹ ਲਾਇਆ ਜਾ ਸਕਦਾ ਹੈ। ਤੇ ਸਭ ਨੂੰ ਪਤਾ ਹੈ ਵੀ ਜਾਪਾਨ ਦੇ ਜਿਹੜੇ ਆਟੋਮੋਟਿਵ ਕੰਪਨੀਆਂ ਆ ਉਹਨਾਂ ਦੀਆਂ ਗੱਡੀਆਂ ਇੱਥੇ ਕਿੰਨੀਆਂ ਕੁ ਜ਼ਿਆਦਾ ਜਿਹੜੀਆਂ ਆ ਉਹ ਮਿਲੀਅਨਸ ਦੀ ਤਾਦਾਦ ਦੇ ਵਿੱਚ ਜਿਹੜੀਆਂ ਇੱਥੇ ਵਿਕਦੀਆਂ ਨੇ ਤੇ ਜੇ ਉਹਦੇ ਉੱਤੇ 25% ਟੈਰਿਫ ਲੱਗ ਜਾਂਦਾ ਆ ਤਾਂ ਇੱਕ ਕਾਫੀ ਖਤਰੇ ਵਾਲੀ ਜਿਹੜੀ ਘੰਟੀ ਆ ਜਾਪਾਨ ਲਈ ਉਹ ਹੋਵੇਗੀ। ਕਾਰਨ ਇਹੀ ਆ ਵੀ 25% ਟੈਰਿਫ ਹੋਇਆ ਇੱਥੇ ਵਿਕਰੀ ਜਿਹੜੀ ਘਟੂਗੀ ਤੇ ਉੱਥੇ ਲੋਕਾਂ ਦੀ ਜਿਹੜੀ ਜੌਬ ਆ ਉਹ ਜਾਊਗੀ। ਜੀ ਅਗਲੀ ਖਬਰ ਵੱਲ ਚਲੀਏ। ਇਰਾਨ ਦੇ ਵਿੱਚ ਕੁਝ ਦਿਨ ਪਹਿਲਾਂ ਜਿਹੜਾ ਆ ਇੱਕ ਬਹੁਤ ਹੀ ਜ਼ਿਆਦਾ ਖਤਰਨਾਕ ਅਟੈਕ ਹੋਇਆ ਜਦੋਂ ਕਿ ਉਹਨਾਂ ਦੀ ਮਿਲਟਰੀ ਦੀ ਜਿਹੜੀ ਕਹਿੰਦੇ ਆ ਵੀ ਪਰੇਡ ਚੱਲ ਰਹੀ ਸੀ ਜਿਹਦੇ ਵਿੱਚ ਟੋਟਲ 25 ਲੋਕਾਂ ਦੀ ਜਿਹੜੀ ਮੌਤ ਹੋਈ ਤੇ ਜਿਹਦੇ ਵਿੱਚੋਂ 12 ਦੇ ਕਰੀਬ ਉਹਨਾਂ ਦੇ ਰੈਵੋਲੂਸ਼ਨਰੀ ਗਾਰਡ ਸੀਗੇ। ਸੋ ਜਿਹੜੇ ਮਿਲੀਟੈਂਟਸ ਜਿਹੜੇ ਸੀਗੇ ਕਹਿੰਦੇ ਵੀ ਉਹਨਾਂ ਨੇ ਜਿਹੜੇ ਫੌਜੀਆਂ ਵਾਲੀਆਂ ਵਰਦੀਆਂ ਪਾਈਆਂ ਹੋਈਆਂ ਸੀ ਜਦੋਂ ਇਹ ਅਟੈਕ ਕੀਤਾ ਹੈਗਾ ਆ। ਇਸ ਤੋਂ ਬਾਅਦ ਜਿਹੜਾ ਆ ਇਰਾਨ ਆ ਉਹ ਟੋਟਲੀ ਬਲੇਮ US ਤੇ ਇਜ਼ਰਾਈਲ ਨੂੰ ਕਰ ਰਿਹਾ ਹੈਗਾ ਵੀ ਦੋਨਾਂ ਮੁਲਕਾਂ ਨੇ ਜਿਹੜਾ ਆ ਇਹ ਸਾਡੇ ਉੱਤੇ ਅਟੈਕ ਕੀਤਾ ਹੈਗਾ ਆ। ਨਹੀਂ ਉਧਰ US ਦੀ ਐਮਬੈਸਡਰ UN ਦੇ ਵਿੱਚ ਨਿੱਕੀ ਹੇਲੀ ਉਹਨਾਂ ਨੇ ਜਿਹੜਾ ਇਰਾਨ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੇ ਵੀ ਤੁਸੀਂ ਦੇਖੋ ਵੀ ਤੁਸੀਂ ਜਿਹੜੇ ਆ ਉਹ ਕੀ ਕੁਛ ਕਰਦੇ ਰਹਿੰਦੇ ਹੋ ਤੇ ਤੁਸੀਂ ਅਮਰੀਕਾ ਉੱਤੇ ਐਵੇਂ ਮਨ ਘੜਤ ਜਿਹੜੀਆਂ ਗੱਲਾਂ ਬਣਾ ਕੇ ਅਟੈਕ ਦਾ ਜਿਹੜੇ ਆ ਉਹ ਜ਼ਿੰਮੇਵਾਰੀ ਜਿਹੜੀ ਆ ਪਾਉਣ ਦੀ ਕੋਸ਼ਿਸ਼ ਕਰ ਰਹੇ ਆ। ਅਮਰੀਕਾ ਨੇ ਜਿਹੜਾ ਇਸ ਚੀਜ਼ ਨੂੰ ਜਿਹੜਾ ਨਕਾਰਿਆ ਆ
ਵੀ ਇਸ ਦੇ ਵਿੱਚ ਅਮਰੀਕਾ ਦਾ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਹੱਥ ਨਹੀਂ ਸੀ, ਜਿਹੜਾ ਈਰਾਨ ਦੀ ਮਿਲਟਰੀ ਪਰੇਡ ਦੇ ਉੱਤੇ ਜਿਹੜਾ ਹਮਲਾ ਹੋਇਆ, ਜਿਸ ਦੇ ਵਿੱਚ ਕਿਤੇ 25 ਤੇ ਕਿਤੇ 29 ਜਾਣਿਆਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਆ ਰਹੀਆਂ ਨੇ ਜੀ। ਸੋ ਬਿਲਕੁਲ ਕਹਿੰਦੇ ਵੀ ਦੋਨਾਂ ਦੇ ਵਿੱਚ ਈਰਾਨ ਤਾਂ US ਦਾ ਜਿਹੜਾ ਹੈਗਾ ਆ ਹੁਣ ਮਤਭੇਦ ਬਹੁਤ ਜ਼ਿਆਦਾ ਤੇਜ਼ ਹੋ ਗਿਆ ਆ। ਮੰਡੇ ਤੋਂ ਪਹਿਲਾਂ ਜਿਹੜੀ ਆ ਕਿੰਨੀਆਂ ਜਿਹੜੀਆਂ ਉਹਨਾਂ ਦੇ ਉੱਤੇ ਸੈਂਕਸ਼ਨਸ ਲਾਈਆਂ ਗਈਆਂ ਆ, ਉਹਨਾਂ ਦੇ ਨਾਲ ਈਰਾਨ ਵਾਲੇ ਜਿਹੜੇ ਔਖੇ ਬਹੁਤ ਆ। ਤੇ ਇਕੱਲੇ ਈਰਾਨ ਵਾਲੇ ਨਹੀਂ, ਇੰਡੀਆ ਵਾਲਿਆਂ ਨੂੰ ਵੀ ਵਕਤ ਪਿਆ ਵੇ। ਉੱਥੇ ਜਿਹੜੀ ਗੈਸ ਆ ਕਿੰਨੀ ਮਹਿੰਗੀ ਹੋਈ ਜਾਂਦੀ ਆ, ਕਿਉਂਕਿ ਇੰਡੀਆ ਦਾ ਕਰਾਰ ਹੈਗਾ ਉਹਨਾਂ ਦੇ ਨਾਲ ਜੀ, ਕਿਉਂਕਿ ਇੰਡੀਆ ਵਾਲੇ ਉੱਥੋਂ ਗੈਸ ਲੈਂਦੇ ਸੀ ਤੇ ਉਹ ਹੁਣ ਪੂਰੀ ਦੁਨੀਆ ਦੇ ਵਿੱਚ ਇਹਦਾ ਜਿਹੜਾ ਅਸਰ ਆ ਹੋ ਰਿਹਾ ਹੈਗਾ। ਬਿਲਕੁਲ। ਚਲੋ ਤੇਲ ਦੀ ਤੁਸੀਂ ਇਹ ਗੈਸ ਦੀ ਗੱਲ ਕਰ ਰਹੇ ਆ, ਕਹਿੰਦੇ ਵੀ 2014 ਤੋਂ ਬਾਅਦ ਚ ਆਈ ਥਿੰਕ ਪਹਿਲੀ ਵਾਰੀ $81 ਨੂੰ ਜਿਹੜੇ ਕੱਚੇ ਤੇਲ ਦੀ ਕੀਮਤ ਨੇ ਛੂਹਿਆ ਹੈ। ਹੌਲੀ ਹੌਲੀ ਜਿਹੜੀ ਤੇਲ ਦੀ ਕੀਮਤ ਇੱਕ ਵਾਰੀ ਫੇਰ ਵਧਣ ਵੱਲ ਨੂੰ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਚੱਲ ਰਹੀ ਆ, ਸੋ ਉਸ ਦੇ ਨਾਲ ਜਿਹੜਾ ਅਸਰ ਆ ਸਾਰਿਆਂ ਉੱਤੇ ਜਿਹੜਾ ਉਹ ਪੈ ਸਕਦਾ ਆ। ਅਜਿਹਾ ਕੰਮ ਵੀ ਕਈ ਵਾਰੀ ਇੱਦਾਂ ਵੀ ਕਰਦੀਆਂ ਜਿਹੜੀਆਂ ਓਪਿਕ ਵਰਗੀਆਂ ਤੇ ਹੋਰ ਕਈ ਕੰਪਨੀਆਂ ਜਾਂ ਮੁਲਕ ਹੈਗੇ ਆ, ਉਹ ਤੇਲ ਨੂੰ ਬਣਾਉਣਾ ਜਿਹੜਾ ਉਹ ਘਟਾ ਦਿੰਦੇ ਆ ਤੇ ਫਿਰ ਉਹ ਉਸ ਹਿਸਾਬ ਦੇ ਨਾਲ ਡਿਮਾਂਡ ਜਿਹੜੀ ਆ ਤੇਲ ਦੀ ਵਧਾ ਲੈਂਦੇ ਆ, ਜਿਹਦੇ ਕਰਕੇ ਉਹਨਾਂ ਕੀਮਤਾਂ ਨੂੰ ਉਹ ਵਧਾਉਣ ਦੇ ਵਿੱਚ ਫਿਰ ਬਾਅਦ 'ਚ ਕਾਮਯਾਬ ਹੋ ਜਾਂਦੇ ਨੇ, ਕਿਉਂਕਿ ਫਿਰ ਬਾਕੀ ਮੁਲਕ ਕਹਿੰਦੇ ਆ ਵੀ ਨਹੀਂ ਤੇਲ ਦਾ ਉਤਪਾਦਨ ਤੁਸੀਂ ਥੋੜ੍ਹਾ ਵਧਾਓ, ਅਸੀਂ ਤੁਹਾਨੂੰ ਜ਼ਿਆਦਾ ਪੈਸੇ ਦੇਣ ਦੇ ਲਈ ਵੀ ਰੈਡੀ ਹੈਗੇ ਆ, ਕਿਉਂਕਿ ਸਾਰੇ ਵਿਸ਼ਵ ਵੀ ਜਿਹੜਾ ਇਸ ਟਾਈਮ ਤੇਲ ਦੇ ਉੱਤੇ ਹੀ ਚੱਲ ਰਿਹਾ ਆ ਜੀ। ਤੇ ਅਗਲੀ ਖਬਰ ਰਾਜਕਰਮਵੀਰ ਸਿੰਘ ਜੀ, ਆਪਾਂ ਇਮੀਗ੍ਰੇਸ਼ਨ ਵੱਲ ਚੱਲੀਏ। ਬਿਲਕੁਲ, ਕਿਉਂਕਿ ਇਹ ਆਪਾਂ ਪਹਿਲਾਂ ਵੀ ਸਾਂਝੇ ਕੀਤੇ ਸੀ ਵੀ ਕਿਸ ਤਰ੍ਹਾਂ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਇੱਕ ਰੂਲ ਨੂੰ ਪ੍ਰਪੋਜ਼ ਕਰਨ ਜਾ ਰਿਹਾ ਹੈ ਵੀ ਜਿਹੜੇ ਵੀ ਇਮੀਗ੍ਰੈਂਟਸ ਕਿਸੇ ਤਰ੍ਹਾਂ ਦਾ ਜਿਹੜਾ ਬੈਨੀਫਿਟ ਲੈਂਦੇ ਹੈਗੇ, ਵੈਲਫੇਅਰ ਲੈਂਦੇ ਆ ਜਾਂ ਮੈਡੀਕੇਡ ਲੈਂਦੇ ਹੈਗੇ ਆ, ਉਹਨਾਂ ਦਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਆ ਉਹ ਖਤਰੇ 'ਚ ਪੈ ਸਕਦਾ ਹੈਗਾ ਆ। ਉਹ ਉਹਨਾਂ ਦਾ ਗ੍ਰੀਨ ਕਾਰਡ ਰਿਨਿਊ ਨਹੀਂ ਕਰਨਗੇ, ਜਾਂ ਜੇ ਗ੍ਰੀਨ ਕਾਰਡ ਹੋਊਗਾ ਉਹ ਸਿਟੀਜ਼ਨ ਨਹੀਂ ਬਣ ਸਕਦੇ ਹੈਗੇ। ਸੋ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਜਿਹੜੇ ਲੋ ਇਨਕਮ ਇਮੀਗ੍ਰੈਂਟਸ ਆ ਉਹਨਾਂ ਦੇ ਆਲੇ ਦੁਆਲੇ ਵਾਲ ਜਿੱਦਾਂ ਬਣਾਈ ਜਾ ਰਹੀ ਹੈਗੀ ਆ, ਜਿੱਦਾਂ ਆਪਾਂ ਮੈਕਸੀਕੋ ਵਾਲੀ ਵਾਲ ਦੀ ਗੱਲ ਕਰਦੇ ਹੁੰਦੇ ਆ ਵੀ ਮੈਕਸੀਕੋ ਤਾਂ US 'ਚ ਬਣ ਜਾ ਰਹੀ ਆ, ਇਹ ਵੈਲਫੇਅਰ ਵਾਲੀ ਵਾਲ ਜਿਹੜੀ ਆ ਆਪਾਂ ਕਹਿ ਸਕਦੇ ਆ। ਕਹਿੰਦੇ ਭਈ ਜਦੋਂ ਵੀ ਇਮੀਗ੍ਰੈਂਟ USA ਦੇ ਵਿੱਚ ਆਉਂਦਾ ਆ, ਉਹਦਾ ਮੇਨ ਉਹਦਾ ਜਿਹੜਾ ਸਪਾਂਸਰ ਕਰਨ ਵਾਲੇ ਬੰਦੇ ਨੇ ਜਿਹੜੇ ਸਾਈਨ ਕੀਤੇ ਹੁੰਦੇ ਆ ਫਾਰਮ ਦੇ ਉੱਤੇ, ਉਹ ਬੜਾ ਕਲੀਅਰਲੀ ਲਿਖਿਆ ਹੁੰਦਾ ਹੈ ਵੀ ਹੀ ਵੋਂਟ ਲਾਈਕਲੀ ਵੀ ਏ ਪਬਲਿਕ ਚਾਰਜ। ਕਿਸੇ ਤਰ੍ਹਾਂ ਦਾ ਉਹ US ਦੀ ਗਵਰਨਮੈਂਟ ਦੇ ਉੱਤੇ ਭਾਰ ਨਹੀਂ ਪਊਗਾ ਜਦੋਂ ਜਿਹੜੇ ਵੀ ਬੰਦੇ ਨੂੰ ਤੁਸੀਂ ਸਪਾਂਸਰ ਕਰ ਰਹੇ ਹੋ USA 'ਚ ਆ ਰਿਹਾ ਹੈਗਾ ਆ। ਤੇ ਇਹ ਜਿਹੜਾ ਹੁਣ ਉਹਨਾਂ ਨੇ ਨਵਾਂ ਪ੍ਰਪੋਜ਼ਲ ਪਬਲਿਸ਼ ਅੱਜ ਸਵੇਰੇ ਕਰ ਦਿੱਤਾ, ਆਪਾਂ ਟਰਾਈ ਕਰਾਂਗੇ ਉਹ ਪ੍ਰਪੋਜ਼ਲ ਦੀ ਕਾਪੀ ਜੇ ਫੇਸਬੁੱਕ ਦੇ ਉੱਤੇ ਵੀ ਸ਼ੇਅਰ ਕਰ ਦਈਏ, ਤਾਂ ਕਿ ਜਿਹੜੀ ਜਿੰਨੇ ਵੀ ਸਾਡੇ ਸਰੋਤੇ ਆ ਸੁਣ ਰਹੇ ਆ, ਕਿਉਂਕਿ ਹਰ ਇੱਕ ਬੰਦੇ ਨੂੰ ਅਫੈਕਟ ਕਰਨਾ ਹੈਗਾ ਆ। ਕਹਿੰਦੇ ਵੀ ਓਨਲੀ 3% ਨਾਨ ਸਿਟੀਜ਼ਨ ਜਿਹੜੇ ਆ ਬੈਨੀਫਿਟ ਯੂਜ਼ ਕਰਦੇ ਆ, ਪਰ ਇਹ ਪਤਾ ਨਹੀਂ ਡਾਟਾ ਉਹਨੇ ਕਿੱਥੋਂ ਲਿਆ, ਜਿਹੜੇ ਕਿ ਮੈਡੀਕੇਡ, ਸਨੈਪ, ਫੂਡ ਸਟੈਂਪ ਦਾ ਸੈਕਸ਼ਨ 8 ਜਾਂ ਅਦਰ ਹਾਊਸਿੰਗ ਬੈਨੀਫਿਟਸ ਲੈਂਦੇ ਹੈਗੇ ਆ। ਪਰ ਇਹ ਪਹਿਲੀ ਵਾਰੀ ਨਹੀਂ ਹੋਇਆ, ਪਹਿਲੇ ਕਹਿੰਦੇ ਸ਼ੁਰੂ ਦੇ ਵਿੱਚ ਕਹਿੰਦੇ ਵੀ 1890 ਤੋਂ ਲੈ ਕੇ 1920 ਤੱਕ ਉਸ ਟਾਈਮ ਦੇ ਵਿੱਚ ਜਿਹੜੇ ਚਾਈਨੀਜ਼ ਸੀਗੇ ਕਾਫੀ ਵੱਡੀ ਗਿਣਤੀ 'ਚ USA ਨੂੰ ਆਉਂਦੇ ਸੀਗੇ, ਤੇ ਉਸ ਟਾਈਮ ਤੇ ਕਹਿੰਦੇ 70% ਇਮੀਗ੍ਰੈਂਟ ਜਿਹੜੇ ਆ 1890 ਤੋਂ ਲੈ ਕੇ 1920 ਤੱਕ ਜਿਹੜੇ ਚਾਈਨੀਜ਼ ਇਮੀਗ੍ਰੈਂਟ ਆ ਉਹਨਾਂ ਨੂੰ ਵਾਪਸ ਕਰ ਦਿੱਤਾ ਗਿਆ ਸੀ, ਕਿਉਂਕਿ ਉਹਨਾਂ ਨੇ ਕੁਛ ਕੁ ਮਨੀ ਜਿਹੜਾ ਆ ਐਜ਼ ਏ ਬੈਨੀਫਿਟ ਜਿਹੜਾ ਆ ਉਹ ਯੂਜ਼ ਕੀਤਾ ਸੀਗਾ। ਤੇ ਉਹਦੇ ਜਿਹੜੇ 1882 ਦੇ ਵਿੱਚ ਕਹਿੰਦੇ ਜਿਹੜੇ ਚਾਈਨੀਜ਼ ਇਮੀਗ੍ਰੈਂਟ ਆਉਂਦੇ ਸੀ, ਉਹਨਾਂ ਨੇ ਇੱਕ US ਨੇ ਇਮੀਗ੍ਰੇਸ਼ਨ ਐਕਟ ਬਣਾਇਆ ਸੀ, ਇਮੀਗ੍ਰੇਸ਼ਨ ਐਕਟ ਆਫ 1882, ਜਿਹਦੇ ਵਿੱਚ ਉਹਨਾਂ ਨੂੰ $25 ਜਿਹੜੇ ਕੈਸ਼ ਸ਼ੋਅ ਕਰਨੇ ਪੈਂਦੇ ਸੀ 1882 'ਚ। ਅੱਜ ਤੋਂ ਦੇਖ ਲਓ ਭਈ 136 ਸਾਲ ਪਹਿਲਾਂ, ਤਾਂ ਕਿ ਉਹਦਾ ਰੀਜ਼ਨ ਇਹ ਸੀ ਵੀ ਇਹ $25 ਉਸ ਟਾਈਮ ਦੇ ਉੱਤੇ ਕੈਸ਼ ਜੇ ਉਹਨਾਂ ਦੇ ਕੋਲ ਹੋਊਗੇ ਤੇ ਉਹ ਸਾਡੇ ਉੱਤੇ ਕਿਸੇ ਤਰ੍ਹਾਂ ਦਾ ਪਬਲਿਕ ਭਾਰ ਨਹੀਂ ਬਣੂਗੇ, ਆ ਕੇ ਉਹ ਕੰਮ ਕਰੂਗੇ, ਕੰਮ ਕਰਕੇ ਜੋ ਮਰਜ਼ੀ ਕਰੀ ਜਾਣ, ਰਾਈਟ ਜੀ। ਸੋ ਹੁਣ ਦੇਖੋ ਵੀ 136 ਸਾਲਾਂ ਬਾਅਦ ਜੇ ਉੱਦਾਂ ਦੀ ਕੋਈ ਕੰਡੀਸ਼ਨ ਲਾ ਦਿੰਦੇ ਆ ਵੀ ਉਹਦੇ $25 ਅੱਜ ਦੇ ਕਿੰਨੇ ਹਜ਼ਾਰ ਜਾਂ ਕਿੰਨੇ ਲੱਖ ਡਾਲਰ ਹੋਣਗੇ, ਇਹ ਤਾਂ ਬਹੁਤ ਜ਼ਿਆਦਾ ਹੋਊਗਾ। ਪਰ ਇਹ ਪ੍ਰਪੋਜ਼ਲ ਜਿਹੜਾ ਆ ਇਹ ਅੱਜ ਅਖਬਾਰਾਂ ਦੀ ਮੇਨ ਹੈਡਲਾਈਨ ਬਣਿਆ ਹੋਇਆ ਆ ਵੀ ਕਿਸੇ ਤਰ੍ਹਾਂ ਦਾ ਵੀ ਜੇ ਕੋਈ ਫੂਡ ਸਟੈਂਪ ਜਾਂ ਮੈਡੀਕੇਡ ਕਵਰੇਜ ਜਿਹੜੇ ਲੈਂਦੇ ਹੈਗੇ ਆ,
ਬੇਸਿਕਲੀ ਇਹ ਆਪਾਂ ਕਹਿ ਸਕਦੇ ਹਰਜੋਤ ਸਿੰਘ ਜੀ ਵੀ ਜਿਹੜੇ ਵੀ ਲੋ ਇਨਕਮ ਇਮੀਗ੍ਰੈਂਟਸ ਕਿਤੇ ਨਾ ਕਿਤੇ ਜਿਹੜੇ ਹੈਗੇ ਆ ਹੁਣ ਕੋਈ ਇਹ ਵੀ ਨਹੀਂ ਆ ਵੀ ਜਿਹੜਾ ਆਉਂਦਿਆਂ ਹੀ ਜਿਹੜਾ ਸਿੱਧਾ ਹੀ ਕੋਈ ਜਿਹੜਾ ਲੋ ਇਨਕਮ ਦੇ ਵਿੱਚ ਕਿਸੇ ਦਾ ਬਿਜ਼ਨਸ ਦੇ ਵਿੱਚ ਘਾਟਾ, ਕਿਸੇ ਦੀ ਨੌਕਰੀ ਚਲੇ ਗਈ, ਉਹਦੇ ਕਰਕੇ ਵੀ ਬੰਦਾ ਇਸ ਪੋਜੀਸ਼ਨ ਦੇ ਵਿੱਚ ਜਿਹੜਾ ਉਹ ਪਹੁੰਚ ਸਕਦਾ ਆ। ਸੋ ਕਹਿੰਦੇ 1996 ਦੇ ਵਿੱਚ ਜਿਹੜਾ ਇੱਕ ਨਵਾਂ ਇਮੀਗ੍ਰੇਸ਼ਨ ਲਾ ਸੀਗਾ IIRA, ਉਹਦੇ ਵਿੱਚ ਉਹਨਾਂ ਨੇ ਸਰਕਮਸਟਾਂਸ ਜਿਹੜੇ ਉਹ ਨਾਲ ਐਡ ਕੀਤੇ ਸੀਗੇ ਰਾਦਰ ਦੈਨ ਕੱਲਾ ਜਿਹੜਾ ਪਬਲਿਕ ਚਾਰਜ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜਾ ਉਹ 1882 ਦੇ ਵਿੱਚ ਜਿਹੜਾ $25 ਜਿਹੜਾ ਕੋਈ ਲੈ ਕੇ ਆਉਂਦਾ ਸੀਗਾ ਨਾਲ, ਬਿਜ਼ਨਸ ਨੂੰ ਭਾਰ ਨਹੀਂ ਸੀ ਦੇਖਿਆ ਜਾਂਦਾ। ਸੋ ਉਹਨਾਂ ਨੇ ਉਹ ਚੇਂਜ ਕੀਤਾ ਸੀ। ਪਰ ਇਦਾਂ ਲੱਗ ਰਿਹਾ ਆ ਵੀ ਇਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਨਵਾਂ ਪ੍ਰਪੋਜ਼ਡ ਜਿਹੜਾ ਲਾ ਹੈਗਾ, ਜਿਹੜਾ ਅਨਅਫੀਸ਼ੀਅਲ ਜਿਹੜੀ ਕਹਿ ਲਓ ਵੀ ਜਿਹੜਾ ਡਰਾਫਟ ਦੇ ਵਿੱਚ ਖਰੜੇ 'ਚ ਜਿੱਥੋਂ ਇਹ ਪਤਾ ਲੱਗ ਰਿਹਾ ਆ ਵੀ ਜਿਹੜਾ ਕੋਈ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਪਬਲਿਕ ਵੈਲਫੇਅਰ ਜਿਹਦੇ ਵਿੱਚ ਆਪਾਂ ਦੱਸਿਆ ਵੀ ਜਿੱਦਾਂ ਕੋਈ ਸਨੈਪ ਦੇ ਅੰਡਰ ਆਉਂਦਾ ਹੋਵੇ, ਚਾਹੇ ਫੂਡ ਸਟੈਂਪਾਂ ਦੇ ਅੰਡਰ ਆਉਂਦਾ ਹੋਵੇ ਜਾਂ ਮੈਡੀਕੇਡ ਜਿਹੜਾ ਲੈਂਦਾ ਹੋਵੇ, ਉਹਨਾਂ ਨੂੰ ਇਹ ਡਿਨਾਈ ਕਰ ਸਕਦੇ ਨੇ। ਅਜੇ ਪ੍ਰਪੋਜ਼ਡ ਰੂਲ ਆ, ਇਹ ਤੁਹਾਨੂੰ ਐਸੇ ਬਾਰ-ਬਾਰ ਕਲੀਅਰ ਕਰ ਲਈਏ, ਕੋਈ ਅਜੇ ਪੱਕਾ ਨਹੀਂ ਆ, ਪਰ ਇਸ਼ਾਰੇ ਇਹੀ ਮਿਲ ਰਹੇ ਨੇ ਹਰਜੋਤ ਸਿੰਘ ਜੀ ਬਾਰ-ਬਾਰ ਜਿਹੜੇ ਇਸ ਪ੍ਰਸ਼ਾਸਨ ਦੇ ਦੁਆਰਾ ਵੀ ਇਸ ਵਾਲੇ ਪਾਸੇ ਨੂੰ ਉਹ ਵੱਡੇ ਕਦਮ ਜਿਹੜੇ ਆ ਤੇ ਸਖਤ ਕਦਮ ਜਿਹੜੇ ਆ ਉਹ ਚੱਕ ਰਹੇ ਨੇ। ਸੋ ਜਿਹੜੇ ਬੈਨੀਫਿਟਸ ਆ ਕਹਿੰਦੇ ਇਹਨਾਂ ਨੂੰ 2 ਪਾਰਟਾਂ 'ਚ ਵੰਡਿਆ ਗਿਆ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਆਪਾਂ ਡਿਟੇਲ ਦੇ ਵਿੱਚ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਸਾਂਝੇ ਕਰਦੇ ਰਹਾਂਗੇ। ਬਾਕੀ ਤੁਸੀਂ ਆਪਣੇ ਇਮੀਗ੍ਰੇਸ਼ਨ ਲਾਇਰਸ ਜਿਹੜੇ ਆ ਉਹਨਾਂ ਨਾਲ ਗੱਲਬਾਤ ਕਰਿਓ। ਇਹ ਪ੍ਰਪੋਜ਼ਲ ਆ, ਪਰ ਮੈਨੂੰ ਲੱਗਦਾ ਹੈ ਵੀ ਇਹ ਪ੍ਰਪੋਜ਼ਲ ਜਿਹੜਾ ਪ੍ਰੈਜ਼ੀਡੈਂਟ ਦੇ ਸਾਈਨਾਂ ਦੇ ਨਾਲ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਕਰਕੇ ਇਹ ਸਾਈਨ ਅਪ ਕਰ ਦੇਣਾ ਹੈਗਾ। ਇਹਦੇ 'ਚ ਉਹਨਾਂ ਨੇ ਕਾਂਗਰਸ ਤੋਂ ਬਿਨਾਂ ਹੀ ਟਰਾਈ ਕਰਨੀ ਹੈਗੀ ਆ, ਕਿਉਂਕਿ ਉਹਨਾਂ ਨੇ ਕਿਹਾ ਸੀ ਅਗਲੇ 2 ਵੀਕ ਦੇ ਵਿੱਚ ਕੁਝ ਨਾ ਕੁਝ। ਇਹ ਵੀ ਲੱਗਦਾ ਵੀ ਇਲੈਕਸ਼ਨ ਤੋਂ ਪਹਿਲਾਂ ਹੋ ਜਾਏ, ਇਸੇ ਕਰਕੇ ਨਿਊਯਾਰਕ ਟਾਈਮ ਨੇ ਪੂਰੇ ਦੀ ਪੂਰੀ ਰਿਪੋਰਟ ਜਿਹੜੀ ਆ ਇਹ ਛਾਪੀ ਹੈਗੀ ਆ। ਸੋ ਜਿਹੜੇ ਬੈਨੀਫਿਟਸ ਆ ਰਾਜਕਨਵੀਰ ਸਿੰਘ ਜੀ ਉਹਨਾਂ ਨੇ ਇਸ ਨੂੰ 2 ਹਿੱਸਿਆਂ ਦੇ ਵਿੱਚ ਵੰਡਿਆ ਆ। ਪਹਿਲਾ ਤਾਂ ਜਿਹੜਾ ਆ ਕਹਿੰਦੇ ਜਿਹੜੇ ਬੈਨੀਫਿਟਸ ਨੂੰ ਮਨੀਟਾਈਜ਼ ਕੀਤਾ ਜਾ ਸਕਦਾ ਆ, ਜਿਹਨੂੰ ਪੈਸਿਆਂ ਦੇ ਹਿਸਾਬ ਨਾਲ ਦੇਖਿਆ ਜਾ ਸਕਦਾ। ਉਹਦੇ 'ਚ ਇੱਕ ਤਾਂ ਹੈਗਾ ਸਨੈਪ ਪ੍ਰੋਗਰਾਮ ਜਿਹੜਾ ਫੂਡ ਸਟੈਂਪਾਂ ਵਾਲਾ ਆ, ਦੂਜਾ ਹੈਗਾ ਸੈਕਸ਼ਨ 8 ਹਾਊਸਿੰਗ ਬੈਨੀਫਿਟਸ। ਬਹੁਤ ਸਾਰੇ ਜਿਹੜੇ ਲੋਕ ਆ ਜਦੋਂ ਜਿਨ੍ਹਾਂ ਦੀ ਲੋ ਇਨਕਮ ਆ ਉਹ ਜਿਹੜੇ ਉਹ ਇਕੱਲੇ ਇਹ ਨਹੀਂ ਮੈਂ ਕਹਿੰਦਾ ਹੈਗਾ ਵੀ ਜਿਹੜੇ ਨਵੇਂ ਇਮੀਗ੍ਰੈਂਟ ਆ, ਜਿਹੜੇ ਸਿਟੀਜ਼ਨ ਵੀ ਕਈ ਹੈਗੇ ਆ ਉਹ ਲੈਂਦੇ ਆ ਬੈਨੀਫਿਟ, ਪਰ ਆਪਾਂ ਗੱਲ ਕਰ ਰਹੇ ਸਿਰਫ ਇਮੀਗ੍ਰੈਂਟ ਦੀ ਜਿਨ੍ਹਾਂ ਕੋਲ ਗ੍ਰੀਨ ਕਾਰਡ ਆ, ਜਿਨ੍ਹਾਂ ਦਾ ਗ੍ਰੀਨ ਕਾਰਡ ਰਿਨਿਊ ਹੋਣਾ ਆ, ਜਾਂ ਜਿਨ੍ਹਾਂ ਕੋਲ ਪੋਲੀਟੀਕਲ ਅਸਾਈਲਮ ਆ ਜਾਂ ਵਰਕ ਪਰਮਿਟ ਆ, ਉਹਨਾਂ ਨੇ ਗ੍ਰੀਨ ਕਾਰਡ ਲਈ ਅਪਲਾਈ ਕਰਨਾ, ਜਾਂ ਗ੍ਰੀਨ ਕਾਰਡ ਵਾਲਿਆਂ ਨੇ ਸਿਟੀਜ਼ਨਸ਼ਿਪ ਲਈ ਅਪਲਾਈ ਕਰਨਾ ਹੈ। ਸੋ ਇੱਕ ਇਨਸਟੈਡ ਆਫ ਸਿਟੀਜ਼ਨ ਜਿਹੜਾ ਵੀ ਕੋਈ ਹੋਰ ਬੰਦਾ ਹੈ ਜੀ ਬੇਸਿਕਲੀ ਆਪਾਂ ਉਹ ਕਰਾਈਏ। ਸੋ ਪਹਿਲਾ ਬੈਨੀਫਿਟ ਮਨੀਟਾਈਜ਼ ਆ, ਜਿਹੜੇ ਸਨੈਪ ਪ੍ਰੋਗਰਾਮ ਫੂਡ ਸਟੈਂਪਾਂ ਲੈਂਦੇ ਆ ਜਾਂ ਸੈਕਸ਼ਨ 8 ਹਾਊਸਿੰਗ ਬੈਨੀਫਿਟ ਲੈਂਦੇ ਆ, ਤੇ ਦੂਜਾ ਬੈਨੀਫਿਟ ਜਿਹੜਾ ਆ ਉਹ ਕਹਿੰਦੇ ਜਿਹਨੂੰ ਮਨੀਟਾਈਜ਼ ਨਹੀਂ ਕੀਤਾ ਜਾ ਸਕਦਾ, ਜਿਹਦੇ ਵਿੱਚ ਆ ਜਾਂਦਾ ਮੈਡੀਕੇਡ, ਲੋ ਇਨਕਮ ਮੈਡੀਕੇਅਰ ਪਾਰਟ ਡੀ ਅਸਿਸਟੈਂਸ। ਜਿੱਦਾਂ ਆਉਂਦੇ ਆ ਨਵੇਂ ਬੰਦੇ ਆਉਂਦੇ ਹੀ ਮੈਡੀਕਲ ਲੈ ਲੈਂਦੇ ਆ, ਉਹ ਉਹਦੇ 'ਚ ਆਉਣਾ ਆ। ਸੋ ਇਹ ਕਹਿੰਦੇ ਇਹਦੇ ਲਈ ਉਹਨਾਂ ਨੇ 3 ਟੈਸਟ ਸੈਟਅਪ ਕੀਤੇ ਹੈਗੇ ਆ ਇਹ 2 ਚੀਜ਼ਾਂ ਦੇ ਲਈ। ਪਹਿਲਾਂ ਤਾਂ ਕਹਿੰਦੇ ਵੀ ਜਿਹੜੇ ਇੰਡੀਵਿਜੂਅਲ ਯੂਜ਼ ਕਰੂਗੇ ਮਨੀਟਾਈਜ਼ ਬੈਨੀਫਿਟਸ 12 ਮਹੀਨੇ ਦੇ ਲਈ ਪਿਛਲੇ 1 ਸਾਲ ਦੇ ਵਿੱਚ ਜੀ, ਸੋ ਉਹ ਇਸ ਕੈਟਾਗਰੀ 'ਚ ਆਊਗੇ। ਜਾਂ ਫਿਰ ਜਿਹੜੇ ਇੰਡੀਵਿਜੂਅਲ ਆ ਨਾਨ ਮਨੀਟਾਈਜ਼ ਬੈਨੀਫਿਟ ਯੂਜ਼ ਕਰਦੇ ਮੋਰ ਦੈਨ 12 ਮੰਥਸ, ਪਿਛਲੇ 36 ਮਹੀਨਿਆਂ ਦੇ ਵਿੱਚ 3 ਸਾਲਾਂ 'ਚ ਜੇ ਕਿਸੇ ਨੇ 12 ਮਹੀਨੇ ਵੀ ਕੋਈ ਚੀਜ਼ ਬੈਨੀਫਿਟ ਜਿਹੜਾ ਲਿਆ ਹੋਇਆ ਆ। ਤੇ ਤੀਸਰਾ ਹੈਗਾ ਐਨੀ ਇੰਡੀਵਿਜੂਅਲ ਯੂਜ਼ ਆਫ ਮਨੀਟਾਈਜ਼ ਬੈਨੀਫਿਟ ਪਲੱਸ ਇੰਡੀਵਿਜੂਅਲ ਯੂਜ਼ ਆਫ ਨਾਨ ਮਨੀਟਾਈਜ਼ ਬੈਨੀਫਿਟ ਫॉर ਮੋਰ ਦੈਨ 9 ਮੰਥਸ in any previous 36 months। ਇਹ ਦੇਖੋ ਕਿਸ ਤਰੀਕੇ ਦੇ ਨਾਲ ਦੇਖੋ ਫਸਾਇਆ, ਮਤਲਬ ਕਿੰਨੇ ਜ਼ਿਆਦਾ ਲੋਕ ਇਹਨਾਂ ਨੇ ਇਸ ਕਹਿ ਲਓ ਵੀ ਇਸ ਵੈਨ ਡਾਇਗਰਾਮ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਆ। 3 ਸਾਲਾਂ ਦੇ ਵਿੱਚ ਜੇ ਕਿਸੇ ਨੇ ਮਨੀਟਾਈਜ਼ਡ ਪਲੱਸ ਜਿਹੜੇ ਨਾਨ ਮਨੀਟਾਈਜ਼ਡ 9 ਮਹੀਨੇ ਤੋਂ ਵੱਧ ਜਿਹੜਾ ਹੈ ਜਾਂ 9 ਮਹੀਨੇ ਵਰਤਿਆ ਆ, ਉਹਨਾਂ ਨੂੰ ਇਹ ਡਿਨਾਈ ਕੀਤਾ ਜਾ ਸਕਦਾ ਹੈ। ਸੋ ਇਹ 3 ਟੈਸਟਾਂ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਇਹਦੇ ਵਿੱਚ ਆਉਣਗੇ, ਖਾਸ ਕਰਕੇ ਜਿਹੜੇ ਲੋ ਇਨਕਮ ਵਾਲੇ ਆ। ਜਿੱਦਾਂ ਹਰਜੋਤ ਸਿੰਘ ਜੀ ਨੇ ਇਸ਼ਾਰਾ ਕੀਤਾ ਵੀ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ, ਆਉਂਦਿਆਂ ਹੀ ਜਿਹੜੇ ਸਿੱਧਾ ਜਿਹੜਾ ਮੈਡੀਕੇਅਰ ਪਾਰਟ ਡੀ ਵਾਲੇ ਪਾਸੇ ਨੂੰ ਅਸਿਸਟੈਂਸ ਲੈ ਲੈਂਦੇ ਨੇ, ਚਾਹੇ ਉਹ ਉਮਰ ਦੇ ਮੁਤਲਕ ਲੈ ਕੇ ਕਰ ਰਹੇ ਹੋਣ, ਚਾਹੇ ਜਿਹੜੇ ਆ ਜਿਹੜਾ ਵੀ ਲੂਪ ਹੋਲ ਜਿਹੜਾ ਆ ਉਹ ਯੂਜ਼ ਕਰਕੇ ਲੈ ਰਹੇ ਹੋਣ। ਇਹ ਜਿਹੜਾ ਮੈਡੀਕੇਡ ਤੇ ਲੋ ਇਨਕਮ ਮੈਡੀਕੇਅਰ ਪਾਰਟ ਡੀ ਆ, ਤੇ ਜਿਹੜਾ ਵੀ ਕੋਈ ਹੋਰ ਸਬਸਿਡਾਈਜ਼ਡ ਹਾਊਸਿੰਗ ਵੀ ਇਸ ਦੇ ਵਿੱਚ ਜਿਹੜੀ ਆ ਉਹ ਆਉਂਦੀ ਆ। ਸੋ ਉਹ ਸਾਰੀਆਂ ਚੀਜ਼ਾਂ ਤੇ ਜਿਹੜੇ ਸੈਕਸ਼ਨ 8 ਹਾਊਸਿੰਗ ਬੈਨੀਫਿਟ ਲੈ ਰਹੇ ਆ, ਤੇ ਜਾਂ ਜਿਹੜੇ ਫੂਡ ਸਟੈਂਪ ਵਗੈਰਾ ਜਿਹੜੇ ਲੈ ਰਹੇ ਨੇ, ਉਹਨਾਂ ਦੇ ਉੱਤੇ ਜਿਹੜੀ ਹੈ ਕਾਫੀ ਵੱਡੀ ਗਾਜ ਜਿਹੜੀ ਹਰਜੋਤ ਸਿੰਘ ਜੀ ਡਿੱਗਣ ਜਾ ਰਹੀ ਆ। ਤੇ ਜੇ ਕਹਿੰਦੇ ਵੀ ਕੋਈ ਜਿਹੜਾ ਸਨੈਪ ਵਾਲਾ ਪ੍ਰੋਗਰਾਮ ਤੇ ਜਾਂ ਫਿਰ ਜਿਹੜਾ ਹਾਊਸਿੰਗ ਵਾਲਾ ਪ੍ਰੋਗਰਾਮ ਲਗਾਤਾਰ 1 ਸਾਲ ਜਿਹੜਾ ਉਸਨੇ 12 ਮਹੀਨੇ ਜਿਹੜਾ ਆ ਉਹ ਵਰਤਿਆ ਹੋਵੇ,
ਤੇ ਨਾਲ ਦੇ ਨਾਲ ਜਿਨ੍ਹਾਂ ਨੇ ਨਾਨ ਮੋਨੀਟਾਈਜ਼ਡ ਵਾਲਾ ਉਹਨਾਂ ਨੇ ਬੈਨੀਫਿਟਸ 12 ਮਹੀਨੇ ਤੋਂ ਵੱਧ ਜਿਹੜੇ ਯੂਜ਼ ਕੀਤੇ ਹੁਣ ਉਹਦੇ ਵਿੱਚ ਕੰਟੀਨਿਊਸ ਨਹੀਂ ਉਹਨਾਂ ਨੇ ਕੰਜ਼ੈਕਟਿਵ ਨਹੀਂ ਰੱਖੇ ਤਿੰਨਾਂ ਸਾਲਾਂ ਦੇ ਵਿੱਚ ਜੇ 12 ਮਹੀਨੇ ਵੀ ਉਹਨਾਂ ਨੇ ਮੈਡੀਕੇਅਰ ਪਾਰਟ ਡੀ ਵਾਲਾ ਜਾਂ ਮੈਡੀਕੇਡ ਜਿਹੜਾ ਉਹ ਯੂਜ਼ ਕੀਤਾ ਆ ਤੇ ਜਾਂ ਫਿਰ ਉਹ ਲੋਕ ਜਿਨ੍ਹਾਂ ਨੇ ਦੋਨਾਂ ਨੂੰ ਮਿਲਾ ਕੇ 9 ਮਹੀਨੇ ਜਿਹੜਾ ਆ ਉਹ ਵਰਤਿਆ ਹੋਵੇ ਸੋ ਉਹਨਾਂ ਨੂੰ ਡਿਨਾਈ ਜਿਹੜਾ ਆ ਉਹ ਕੀਤਾ ਜਾ ਸਕਦਾ। ਸੋ ਕਹਿੰਦੇ ਵੀ ਇਹ ਬਹੁਤ ਔਖਾ ਆ ਵੀ ਕਿੰਨੇ ਕੁ ਇਮੀਗ੍ਰੈਂਟ ਇਹਦਾ ਇਫੈਕਟ ਹੋਣਗੇ ਪਰ ਕਹਿੰਦੇ ਅੰਡਰ ਨਿਊ ਪ੍ਰਪੋਜ਼ਲ ਨਵੇਂ ਪ੍ਰਪੋਜ਼ਲ ਦੇ ਅੰਡਰ ਇਹ ਮਿਲੀਅਨਸ ਆਫ ਲੋਕ ਹੋ ਸਕਦੇ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਪੰਜਾਬੀ ਰੇਡੀਓ USA ਦੇ ਸੁਣਦੇ ਪਲੀਜ਼ ਵੱਧ ਤੋਂ ਵੱਧ ਜਿਹੜਾ ਇਹ ਪ੍ਰੋਗਰਾਮ ਹੁੰਦਾ ਆ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਵਿੱਚ ਸ਼ੇਅਰ ਕਰਿਆ ਕਰੋ ਚਾਹੇ ਉਹ USA 'ਚ ਰਹਿੰਦੇ ਆ ਕੈਨੇਡਾ 'ਚ ਆ ਸਾਨੂੰ ਕਾਲਾਂ ਬਹੁਤ ਹਾਲੈਂਡ ਦੂਰੋਂ ਵੀ ਆਉਂਦੀਆਂ ਰਹਿੰਦੀਆਂ ਆ ਇਮੀਗ੍ਰੇਸ਼ਨ ਦੀ ਬਾਬਤ ਉਹਨਾਂ ਨਾਲ ਵੀ ਸ਼ੇਅਰ ਕਰਦੇ ਰਿਹਾ ਕਰੋ ਤਾਂ ਕਿ ਪਤਾ ਲੱਗੇ। ਕਹਿੰਦੇ ਵੀ ਜੇ ਵੱਡੀ ਫੈਮਿਲੀ ਤੁਹਾਡੀ ਹੋਊਗੀ ਇਹ ਇੱਕ ਤਰ੍ਹਾਂ ਨਾਲ ਨੈਗੇਟਿਵ ਫੈਕਟਰ ਹੋਊਗਾ ਕਿਉਂਕਿ ਜੇ ਤੁਹਾਡੀ ਇਨਕਮ ਘੱਟ ਹੋਈ ਤੇ ਫਿਰ ਉਹ ਪ੍ਰੋਬਲਮ ਆਊਗੀ ਸੀ ਜਾਂ ਤੁਹਾਡੀ ਹੈਲਥ ਕੰਡੀਸ਼ਨ ਬੈਡ ਹੈਗੀ ਆ ਤੇ ਜੇ ਤੁਹਾਡੇ ਕੋਲ ਕਿਸੇ ਤਰ੍ਹਾਂ ਦੀ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਹੈ ਨਹੀਂ ਇਹਨੂੰ ਵੀ ਇੱਕ ਤਰ੍ਹਾਂ ਨਾਲ ਜਿਹੜਾ ਆ ਨੈਗੇਟਿਵ ਫੈਕਟਰ ਜਿਹੜਾ ਗਿਣਿਆ ਜਾਊਗਾ। ਸੋ ਇੱਕ ਪ੍ਰਪੋਜ਼ਲ ਕਹਿੰਦੇ ਇਹ ਵੀ ਉਹ ਕਰ ਰਹੇ ਆ ਵੀ ਜਿਹੜੇ ਵੀ ਬੰਦੇ ਦਾ ਤੁਸੀਂ ਗ੍ਰੀਨ ਕਾਰਡ ਜਾਂ ਪਰਮਾਨੈਂਟ ਰੈਜ਼ੀਡੈਂਸੀ ਲਈ ਅਪਲਾਈ ਕਰੋਗੇ ਉਹ ਇਹ ਸੋਚ ਰਹੇ ਆ ਵੀ ਉਸ ਨੂੰ $10,000 ਦਾ ਜਿਹੜਾ ਬੌਂਡ ਆ 10,000 ਜਾਂ ਇਸ ਤੋਂ ਵੱਧ ਦਾ ਜਿਹੜਾ ਬੌਂਡ ਆ ਉਹ ਲੈਣਾ ਪਊਗਾ ਤਾਂ ਕਿ ਜਿਹੜਾ ਆ ਜਿਹਨੂੰ ਤੁਸੀਂ ਸਪਾਂਸਰ ਕਰ ਰਹੇ ਆ ਜਿਹੜਾ ਬੰਦਾ ਇੱਥੇ ਆ ਰਿਹਾ ਆ ਉਹ ਕਿਸੇ ਤਰ੍ਹਾਂ ਦਾ ਪਬਲਿਕ ਚਾਰਜ ਨਾ ਬਣੇ ਤੇ ਜੇ ਉਹ ਕਹਿੰਦੇ ਵੀ ਕਿਸੇ ਤਰ੍ਹਾਂ ਦਾ ਉਹ ਸੋਸ਼ਲ ਸਰਵਿਸ ਯੂਜ਼ ਕਰੂਗਾ ਤੇ ਉਹ ਤੁਹਾਡਾ ਜਿਹੜਾ ਬੌਂਡ ਆ ਉਹ ਤੁਹਾਡਾ ਉਹ ਖਤਮ ਹੋ ਜਾਊਗਾ ਸੋ ਤੁਸੀਂ ਪੈਸੇ ਲੂਜ਼ ਕਰ ਦੋਗੇ। ਬਿਲਕੁਲ ਦੇਖੋ ਰੂਲ ਪੁਰਾਣੇ ਸੀਗੇ ਵਿੱਚ ਜਿਹੜੇ ਆ ਉਹਨਾਂ ਰੂਲ ਨੂੰ ਥੋੜਾ ਅਮੈਂਡ ਵੀ ਕੀਤਾ ਗਿਆ ਨੋ ਡਾਊਟ ਜਿੱਦਾਂ 1996 ਵਾਲੇ ਲਾਅ ਦੇ ਵਿੱਚ ਵੀ ਹੋਰ ਸਰਕਮਸਟਾਂਸ ਜਿਹੜੇ ਆ ਉਸ ਬੰਦੇ ਦੇ ਉਮਰ ਅਬਿਲਿਟੀਜ਼ ਕਿੰਨੀ ਇਨਕਮ ਆ ਉਹ ਸਾਰੀਆਂ ਚੀਜ਼ਾਂ ਮੱਦੇਨਜ਼ਰ ਰੱਖ ਕੇ ਜਿਹੜਾ ਕੀਤਾ ਜਾਊਗਾ। ਜਦੋਂ ਵੀ ਕੋਈ ਹਰਜੋਤ ਸਿੰਘ ਜੀ ਪ੍ਰਸ਼ਾਸਨ ਆਉਂਦਾ ਆ ਉਹਨਾਂ ਨੇ ਆਪਣੇ ਮੁਤਾਬਕ ਜਿਹੜੇ ਆ ਉਹ ਰੂਲਸ ਜਿਹੜੇ ਆ ਉਹ ਬਣਾਉਣੇ ਹੁੰਦੇ ਆ ਘੜਨੇ ਹੁੰਦੇ ਆ ਖਾਸ ਕਰਕੇ ਜਦੋਂ ਕਿ ਉਹਨਾਂ ਦੇ ਕੋਲ ਮੈਜੋਰਟੀ ਹੁੰਦੀ ਆ। ਸੋ ਰਾਈਟ ਨਾਓ ਜਿਹੜੇ ਰਿਪਬਲਿਕਨ ਪਾਰਟੀ ਆ ਜਾਂ ਪ੍ਰਸ਼ਾਸਨ ਆਪਾਂ ਕਹਿ ਸਕਦੇ ਹਾਂ ਇਹਨਾਂ ਦੇ ਕੋਲ ਮੈਜੋਰਟੀ ਹੈਗੀ ਆ ਤੇ ਉਹ ਇਸ ਚੀਜ਼ ਨੂੰ ਟਰਾਈ ਕਰ ਰਹੇ ਕਿਉਂਕਿ ਉਹ ਅੰਡਰ ਕਰੰਟ ਜਿਹੜਾ ਆ ਉਹ ਦੇਖ ਰਹੇ ਵੀ ਉਹਨਾਂ ਦੇ ਵੋਟਰਸ ਦੇ ਵਿੱਚ ਇਹ ਭਾਵਨਾ ਜਿਹੜੀ ਕਿਤੇ ਨਾ ਕਿਤੇ ਬਣੀ ਹੋਈ ਆ ਵੀ ਆਪਾਂ ਨੂੰ ਇਮੀਗ੍ਰੇਸ਼ਨ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਠੱਲ ਪਾਉਣੀ ਜਿਹੜੀ ਆ ਉਹ ਚਾਹੀਦੀ ਹੈਗੀ ਆ ਪਾਉਣੀ ਇੱਕ ਤਰ੍ਹਾਂ ਨਾਲ ਬਦਨਾਮੀ ਹੈਗੀ ਆ ਵੀ ਜਿਹੜੇ ਇਮੀਗ੍ਰੈਂਟ ਆਉਂਦੇ ਹੈਗੇ ਬੈਨੀਫਿਟ ਲੈਂਦੇ ਆ ਕਈ ਲੈਂਦੇ ਵੀ ਹੈਗੇ ਆ ਜਦੋਂ ਕਿ ਕਈ ਸਟੇਟ ਜਿਹੜੀਆਂ ਆ ਉੱਥੇ ਇਮੀਗ੍ਰੈਂਟ ਹੀ ਹੈ ਨਹੀਂ ਉਹ ਮੈਜੋਰਟੀ ਵਾਈਟਸ ਜਾਂ ਬਲੈਕ ਕਾਲੇ ਮੂਲ ਦੇ ਲੋਕਾਂ ਦੀਆਂ ਸਟੇਟਸ ਹੈਗੀਆਂ ਉੱਥੇ ਬੈਨੀਫਿਟ ਬਹੁਤ ਲੈਂਦੇ ਆ। ਸੋ ਕਹਿੰਦੇ ਵੀ ਨਵੇਂ ਪ੍ਰਪੋਜ਼ਲ ਦੇ ਅੰਡਰ ਰਾਜਕਨਵੀਰ ਸਿੰਘ ਜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਐਸਟੀਮੇਟ ਕਰ ਰਿਹਾ ਵੀ 3,82,600 ਗ੍ਰੀਨ ਕਾਰਡ ਐਪਲੀਕੇਸ਼ਨਾਂ ਹਰ ਸਾਲ ਇਸ ਨਵੇਂ ਜਿਹੜਾ ਪਬਲਿਕ ਚਾਰਜ ਦਾ ਟੈਸਟ ਆ ਉਹਦੇ ਉੱਤੇ ਲਾਗੂ ਕਰਨਗੀਆਂ ਤੇ ਐਡੀਸ਼ਨਲ 5,17,500 ਐਪਲੀਕੇਸ਼ਨਾਂ ਦੇ ਉੱਤੇ ਵੀ ਕਿਸੇ ਤਰ੍ਹਾਂ ਦਾ ਜਿਹੜਾ ਟੈਸਟ ਆ ਉਹ ਵੀਜ਼ੇ ਦੇ ਲਈ ਉਹ USCIS ਦੇ ਆਫੀਸ਼ੀਅਲ ਲਾ ਸਕਦੇ ਹੈਗੇ ਆ। ਇਹ ਜਿਹੜਾ ਆ ਉਹਨਾਂ ਦੇ ਉੱਤੇ ਡਿਸਕ੍ਰਿਸ਼ਨ ਡਿਪੈਂਡ ਕਰਦਾ ਹੈਗਾ ਆ ਵੀ ਕਿਹੜੇ ਬੰਦੇ ਦੇ ਉੱਤੇ ਟੈਸਟ ਲਾਣਾ ਆ ਕਿਹੜੇ ਦੇ ਉੱਤੇ ਨਹੀਂ ਲਾਣਾ। ਕਈ ਸਰੋਤੇ ਸਾਨੂੰ ਕਾਲਾਂ ਕਰਦੇ ਆ ਵੀ ਓਬਾਮਾ ਕੇਅਰ ਵੀ ਲਾਗੂ ਹੋਊਗੀ ਉਹਦੇ ਬਾਰੇ ਸਾਨੂੰ ਹਜੇ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਨਹੀਂ ਆਈ ਵੀ ਉਹ ਬੈਨੀਫਿਟ ਵਿੱਚ ਕਾਊਂਟ ਹੋਣਗੇ ਜਾਂ ਨਹੀਂ ਹੋਣਗੇ ਪਰ ਇਹ ਜਿਹੜਾ ਪ੍ਰਪੋਜ਼ਲ ਆ ਤੇ ਪ੍ਰਪੋਜ਼ਲ ਬਹੁਤ ਛੇਤੀ ਲਾਗੂ ਹੋਣ ਜਾ ਰਿਹਾ ਆ ਤੇ ਅਸੀਂ ਟਰਾਈ ਕਰਾਂਗੇ ਲਗਭਗ ਹਰ ਹਫ਼ਤੇ ਜਿਹੜਾ ਆ ਇਹਦੇ ਉੱਤੇ ਜਿਹੜੀ ਅਪਡੇਟ ਦਿੱਤੀ ਜਾਵੇ ਤੇ ਉਹਦੇ ਨਾਲ ਇਹ ਆ ਵੀ ਸਾਡੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਪਤਾ ਲੱਗ ਜਾਊਗਾ। ਮੈਨੂੰ ਲੱਗਦਾ ਵੀ ਜਿਹੜਾ ਓਬਾਮਾ ਕੇਅਰ ਵਾਲਾ ਆ ਉਹਦੇ ਤੇ ਸ਼ਾਇਦ ਨਾ ਹੋਵੇ ਕਿਉਂਕਿ ਉਹ ਗਵਰਨਮੈਂਟ ਦੀ ਰਿਕੁਆਇਰਮੈਂਟ ਸੀ ਵੀ ਤੁਹਾਨੂੰ ਲੈਣੀ ਪੈਣੀ ਆ ਤੇ ਜੇ ਨਹੀਂ ਲੈਂਦੇ ਤੁਹਾਨੂੰ ਪਲੰਟੀ ਹੁੰਦੀ ਆ ਪਰ ਉਹਦੇ ਬਾਰੇ ਸਾਨੂੰ ਡਿਟੇਲ ਦੇ ਵਿੱਚ ਹਜੇ ਨਹੀਂ ਪਤਾ ਵੀ ਕਹਿੰਦੇ ਪਈ 40% ਗ੍ਰੀਨ ਕਾਰਡ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਹੈਗੀਆਂ ਆ ਉਹਨਾਂ ਦੇ ਉੱਤੇ ਜਿਹੜਾ ਅਸਰ ਪੈਣ ਜਾ ਰਿਹਾ ਹੈਗਾ ਆ ਤੇ ਇਹ ਕਹਿੰਦੇ ਆ ਵੀ ਜਿਹੜਾ ਇਮੀਗ੍ਰੈਂਟਸ ਆ ਇਹਨਾਂ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹੈਗਾ ਆ ਇਹ ਇੱਕ ਤਰ੍ਹਾਂ ਨਾਲ ਚਿਲਿੰਗ ਇਫੈਕਟ ਹੈਗਾ ਆ ਜਿਹੜਾ ਕਿ ਸੋਸ਼ਲ ਸਰਵਿਸਿਜ਼ ਨੂੰ ਇੱਕ ਤਰ੍ਹਾਂ ਨਾਲ ਡ੍ਰੌਪ ਕਰੇਗਾ। ਇਹਦੇ ਨਾਲ ਜਿੱਦਾਂ ਉਸ ਸਾਈਡ ਤੋਂ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਦੀਆਂ ਜੌਬਸ ਜਾਣਗੀਆਂ। ਇਹ ਜਿਹੜੇ ਵੈਲਫੇਅਰ ਰਿਫਾਰਮ ਦੇ ਲਾਅ ਆ ਇਹ ਪਿਛਲੇ ਸਮਿਆਂ 'ਚ ਚੇਂਜ ਹੁੰਦੇ ਆਏ ਹੈਗੇ ਆ
96 ਦੇ ਵਿੱਚ ਵੀ ਇੱਕ ਵੈਲਫੇਅਰ ਰਿਫਾਰਮ ਲਾਅ ਜਿਹੜਾ ਸੀਗਾ ਉਹਨੂੰ ਜਿਹੜਾ ਇਹ ਚੇਂਜ ਕੀਤਾ ਗਿਆ ਸੀ। ਕਹਿੰਦੇ ਵੀ ਇਹ ਜਿਹੜਾ ਫੈਕਟ ਹੈਗਾ ਆ US ਸਿਟੀਜ਼ਨ ਐਂਡ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਜਿਹੜਾ ਅਫੈਕਟ ਕਰ ਸਕਦਾ ਹੈਗਾ ਆ, ਪਰ ਈਵਨ ਦੋ ਕਹਿੰਦੇ ਜਿਹੜੇ US ਸਿਟੀਜ਼ਨ ਬੱਚੇ ਆ ਉਹ ਸਨੈਪ ਪ੍ਰੋਗਰਾਮ ਦੇ ਲਈ ਐਲੀਜੀਬਲ ਆ। ਸੋ ਇਹਦੇ ਉੱਤੇ ਕਾਫੀ ਜ਼ਿਆਦਾ ਜਿਹੜੀ ਡਿਟੇਲਡ ਇਨਫੋਰਮੇਸ਼ਨ ਆਣੀ ਆ। ਅੱਜ ਹੀ ਉਹਨੇ ਜਿਹੜਾ ਪ੍ਰਪੋਜ਼ਲ ਇਹ ਜਿਹੜਾ ਹੁਣ ਇਹ ਨਹੀਂ ਮੈਨੂੰ ਪਤਾ ਵੀ ਪ੍ਰਪੋਜ਼ਲ ਇਹ ਲੀਕ ਆਊਟ ਹੋਇਆ ਜਾਂ ਉਹਨੇ ਆਫੀਸ਼ੀਅਲੀ ਦੱਸਿਆ ਹੈਗਾ। DHS ਦੀ ਹਰਜੋਤ ਸਿੰਘ ਜੀ ਉਹਨਾਂ ਦੀ ਆਪਣੀ ਵੈਬਸਾਈਟ ਦੇ ਉੱਤੇ ਜਿਹੜਾ PDF ਉਹਨਾਂ ਨੇ ਜਿਹੜਾ ਪ੍ਰਪੋਜ਼ਡ ਰੂਲ ਜਿਹੜਾ ਆ ਉਹ ਖੁਦ ਹੀ ਜਿਹੜਾ ਉਹਨਾਂ ਨੇ ਉਹ ਪਾਇਆ ਹੋਇਆ ਆ ਵੀ ਇਨਐਡਮਿਸਿਬਿਲਿਟੀ ਔਨ ਪਬਲਿਕ ਚਾਰਜ ਗਰਾਊਂਡ। ਸੋ ਦੇਖੋ ਹੁਣ ਜਿਹੜੇ ਬਹੁਤ ਸਾਰੇ ਸਰੋਤਿਆਂ ਦੇ ਮਨਾਂ ਦੇ ਵਿੱਚ ਕਈ ਤਰੀਕੇ ਦੇ ਸਵਾਲ ਹੋਣੇ ਆ। ਹੁਣ ਕਈ ਵਾਰੀ ਸਟੂਡੈਂਟਸ ਨੂੰ ਦੇਖੋ ਇੱਥੇ ਜਿਨ੍ਹਾਂ ਦੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਗ੍ਰਾਂਟ ਵੀ ਜਿਹੜੀ ਉਹ ਮਿਲਦੀ ਆ, ਕਈ ਵਾਰੀ ਜਿਹੜੀ ਫਾਪਸਾ ਜਿਹੜੀ ਆ ਉਹ ਮਿਲਦੀ ਆ, ਕੀ ਉਹ ਵੀ ਇਸ ਦੇ ਅਧੀਨ ਆਉਣਗੇ ਕੀ ਨਹੀਂ ਆਉਣਗੇ ਇਹਦੇ ਬਾਰੇ ਅਜੇ ਬਿਲਕੁਲ ਪੂਰੀ ਕਲੈਰਿਟੀ ਨਹੀਂ ਆ। ਪਰ ਇੱਥੋਂ ਭਾਜੀ ਹਰਜੋਤ ਸਿੰਘ ਜੀ ਇੱਕ ਚੀਜ਼ ਜਿਹੜੀ ਕਨਫਰਮ ਆ ਵੀ ਜਿਹੜੇ ਗ੍ਰੀਨ ਕਾਰਡ ਹੋਲਡਰ ਜਿਹੜੇ ਤਾਂ ਬਲੱਡ ਰਿਲੇਸ਼ਨ ਦੇ ਆਧਾਰ ਦੇ ਉੱਤੇ ਜਿਹੜੇ ਇੱਥੇ ਆਏ ਆ ਉਹਨਾਂ ਨੂੰ 5 ਸਾਲ ਤੋਂ ਵੱਧ ਹੋ ਚੁੱਕੇ ਆ ਇੱਥੇ ਰਹਿੰਦਿਆਂ ਹੋਇਆਂ ਨੂੰ, ਉਹ ਆਪਣੇ ਜਿਹੜੇ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕਰੋ। ਜਿਹੜੇ ਗ੍ਰੀਨ ਕਾਰਡ ਵਾਲੇ ਉਹ ਲੋਕ ਜਿਨ੍ਹਾਂ ਨੇ ਵਿਆਹ ਦੇ ਕਰਕੇ ਜਿਹੜੇ ਆਏ ਉਹਨਾਂ ਨੂੰ 3 ਸਾਲ ਤੋਂ ਵੱਧ ਹੋ ਚੁੱਕਾ ਆ, ਉਹ ਵੀ ਆਪਣੇ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕਰੋ। ਨਾਲ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹੁੰਦਾ ਆ, ਹੁਣ ਜਦੋਂ ਸਿਟੀਜ਼ਨ ਬਹੁਤ ਸਾਰੇ ਲੋਕਾਂ ਨੇ ਬਣਨਾ, ਬਹੁਤ ਸਾਰੇ ਜਿਹੜੇ ਤੁਹਾਡੇ ਕੋਲ ਜਿਹੜੇ ਵਕੀਲ ਆ ਉਹਨਾਂ ਨੇ ਤੁਹਾਨੂੰ ਠੱਗਣ ਦੀ ਵੀ ਕੋਸ਼ਿਸ਼ ਕਰਨੀ ਆ, ਉਹ ਵੀ ਬਚ ਕੇ ਰਹੋ, ਟਰਾਈ ਕਰੋ। ਜਿਹੜੀਆਂ ਕੋਈ ਨਾਨ ਪ੍ਰੋਫਿਟ ਜਾਂ NGO ਜਿਹੜੀਆਂ ਆਰਗੇਨਾਈਜੇਸ਼ਨਸ ਹੁੰਦੀਆਂ ਆ ਉਹਨਾਂ ਤੋਂ ਕਰੋ। ਇੱਕ ਰੂਲ ਮੈਂ ਜਿਹੜਾ ਆਪਣੇ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਆ, ਕਈ ਜਿਹੜੇ ਆ ਨਾਨ ਪ੍ਰੋਫਿਟ ਦੇ ਨਾਂ ਦੇ ਉੱਤੇ $1000 ਤੁਹਾਡੇ ਕੋਲ ਨੈਚੁਰਲਾਈਜੇਸ਼ਨ ਦਾ ਲਈ ਜਾਂਦੇ ਆ, ਜਦ ਕਿ ਕਾਨੂੰਨਨ ਉਹ ਆਈ ਥਿੰਕ $100-200 ਤੋਂ ਵੱਧ ਤੁਹਾਡੇ ਕੋਲ ਲੈ ਨਹੀਂ ਸਕਦੇ। ਸੋ ਇਸ ਚੀਜ਼ ਦਾ ਪਲੀਜ਼ ਧਿਆਨ ਰੱਖਿਓ। ਬਹੁਤ ਸਾਰੇ ਜਿਹੜੇ ਲੋਕ ਆ ਉਹ ਕਈ ਵਾਰੀ ਆਪਣੀ ਜਿਹੜੀ ਕਮਿਊਨਿਟੀ ਦੇ ਕਈ ਇੱਦਾਂ ਦੇ ਲੋਕ ਵੀ ਜਿਹੜੇ ਹੁੰਦੇ ਆ, ਬੜੀ ਦੁੱਖ ਦੇ ਨਾਲ ਜਿਹੜਾ ਉਹ ਕਹਿਣਾ ਪੈ ਰਿਹਾ ਆ ਵੀ ਲੋਕਾਂ ਦੀ ਮਜਬੂਰੀ ਦਾ ਇੱਦਾਂ ਗਲਤ ਫਾਇਦਾ ਜਿਹੜਾ ਉਹ ਕਈ ਵਾਰੀ ਉਠਾ ਜਾਂਦੇ ਆ। ਸੋ ਪਲੀਜ਼ ਜਿਹੜੇ ਅਪਲਾਈ ਕਰ ਵੀ ਰਹੇ ਆ ਉਹ ਵੀ ਜਿਹੜਾ ਪਲੀਜ਼ ਧਿਆਨ ਰੱਖੋ ਤੇ ਕੋਈ ਜਿਹੜੀਆਂ ਕਿਸੇ ਚੰਗੇ ਵਕੀਲ ਤੋਂ ਜਿਹੜਾ ਉਹ ਕਰਾਓ। ਹਾਂ ਤੁਹਾਡੇ ਕੋਲ ਡੀਸੈਂਟ ਪੈਸੇ ਹੈਗੇ ਆ, ਤੁਸੀਂ ਪੈਸੇ ਖਰਚਣ ਦੇ ਲਈ ਤਿਆਰ ਹੋ, ਤੁਸੀਂ ਨਾਨ ਪ੍ਰੋਫਿਟ ਦੀ ਥਾਂ ਦੇ ਉੱਤੇ ਕਿਸੇ ਪ੍ਰਾਈਵੇਟ ਜਿਹੜੇ ਆ ਅਟਰਨੀ ਤੋਂ ਵੀ ਜਿਹੜਾ ਇਹ ਕੰਮ ਕਰਵਾ ਸਕਦੇ ਹੋ। ਸੋ ਬਿਲਕੁਲ ਇੱਕ ਥੋੜੀ ਜਿਹੀ ਕਲੀਅਰ ਕਰਦੀ ਹੈ ਰਾਜਕਨਵੀਰ ਸਿੰਘ ਜੀ, ਇਹ ਕਹਿੰਦੇ ਵੀ ਇਮੀਡੀਏਟਲੀ ਨਹੀਂ ਲਾਗੂ ਹੋਊਗਾ। ਅੱਜ ਉਹਨਾਂ ਨੇ ਇਹ ਜਿਹੜਾ ਫੈਡਰਲ ਰਜਿਸਟਰੀ ਦੇ ਵਿੱਚ ਪਬਲਿਸ਼ ਕਰਨ ਜਾ ਰਹੇ ਆ, ਉਹ ਤੋਂ ਬਾਅਦ 60 ਦਿਨਾਂ ਦਾ ਉਹਦੇ ਵਿੱਚ ਜਿਹੜਾ ਕਮੈਂਟ ਪੀਰੀਅਡ ਹੋਣਾ ਆ, ਪਬਲਿਕ ਦੇ ਕਮੈਂਟ ਉਹਨਾਂ ਵਿੱਚ ਲਊਗਾ। ਹੁਣ ਜੇ ਤੁਸੀਂ ਹਿੰਦੀ ਮੂਵੀਆਂ ਦੇਖੀ ਜਾਣੀਆਂ ਨਾ, ਘਰ ਬੈਠ ਕੇ TV ਦੇਖੀ ਜਾਣਾ, ਫਿਰ ਤੁਹਾਡੇ ਕਿਸੇ ਤੇ ਅਸਰ ਨਹੀਂ ਹੋਣਾ। ਸੋ ਇਸੇ ਕਰਕੇ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਆ ਵੀ ਜਿਹੜੇ ਮੁਲਕ 'ਚ ਰਹਿੰਦੇ ਆ ਤੁਹਾਡੇ ਉੱਤੇ ਜਿਹੜੇ ਰੂਲ ਬਣਨੇ ਆ ਉਹਨਾਂ ਨੂੰ ਬੜੇ ਧਿਆਨ ਨਾਲ ਦੇਖਣਾ ਚਾਹੀਦਾ। ਸੋ ਜਦੋਂ ਇਹ ਪਬਲਿਕ ਕਮੈਂਟ ਸ਼ੁਰੂ ਹੁੰਦੇ ਆ, ਚਾਹੇ ਤੁਸੀਂ ਸਿਟੀਜ਼ਨ ਆ, ਚਾਹੇ ਮੇਰੇ ਵਾਂਗ ਇਮੀਗ੍ਰੈਂਟ ਆਪਾਂ ਆਏ ਆ ਮੁੜ ਕੇ ਸਿਟੀਜ਼ਨ ਬਣ ਗਏ ਆ, ਤੇ ਸਾਡੇ ਸਾਰੇ ਭੈਣ ਭਰਾ ਆ, ਜੇ ਤੁਸੀਂ ਉਹਦੇ ਹੱਕ 'ਚ ਆ ਜਾਂ ਅਗੇਂਸਟ ਆ, ਤੁਸੀਂ ਕਮੈਂਟ ਜ਼ਰੂਰ ਪਾਓ ਤਾਂ ਕਿ ਤੁਹਾਡੇ ਜਿਹੜੇ ਕਮੈਂਟ ਆ ਉਹ ਸੁਣੇ ਜਾਣ। ਪਰ ਇੱਕ ਗੱਲ ਥੋੜੀ ਜਿਹੀ ਹੋਰ ਕਲੀਅਰ ਕਰਦਾ ਰਾਜਕਨਵੀਰ ਸਿੰਘ ਜੀ, ਉਹ ਕਹਿੰਦੇ ਵੀ ਜਿਹੜੇ US ਸਿਟੀਜ਼ਨ ਬੱਚੇ ਆ, ਜਿੱਦਾਂ ਮੰਨ ਲਓ ਕੋਈ ਇਮੀਗ੍ਰੈਂਟ ਆ, ਗ੍ਰੀਨ ਕਾਰਡ ਹੋਲਡਰ ਆ, ਉਹਦੇ ਬੱਚੇ ਜਿਹੜੇ ਆ ਉਹ ਬੈਨੀਫਿਟ ਲੈਂਦੇ ਆ, ਉਹ ਕਿਸੇ ਤਰ੍ਹਾਂ ਨਹੀਂ ਇਫੈਕਟ ਹੋਊਗਾ। ਪਰ ਜੇ ਤੁਸੀਂ ਬੈਨੀਫਿਟ ਲੈਂਦੇ ਹੈਗੇ ਆ ਫੂਡ ਸਟੈਂਪ ਦਾ ਜਾਂ ਮੈਡੀਕੇਡ ਦਾ, ਉਹ ਤੁਹਾਡੇ ਤੇ ਅਸਰ ਕਰ ਸਕਦਾ। ਬੇਸਿਕਲੀ ਸਿਟੀਜ਼ਨ ਉੱਤੇ ਇਸ ਦਾ ਕੋਈ ਅਸਰ ਨਹੀਂ। ਜਿਹੜੀ ਸਿੱਧੀ ਜੀ ਗੱਲ ਆ, ਜਿੱਦਾਂ ਆਪਾਂ ਦੇਖੋ ਪਿਛਲੇ ਕਈ ਮਹੀਨਿਆਂ ਤੋਂ ਇਹ ਕਹਿ ਰਹੇ ਆ, ਆਪਾਂ ਦੱਸ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿਟੀਜ਼ਨ ਦੇ ਤੇ ਗ੍ਰੀਨ ਕਾਰਡ ਵਾਲਿਆਂ ਦੇ ਤੇ ਜਿਹੜੇ ਵਰਕ ਪਰਮਿਟ ਉੱਤੇ ਆ ਜਿੰਨੇ ਵੀ ਹੈਗੇ ਆ, ਉਹਨਾਂ ਸਾਰਿਆਂ ਦੇ ਬੈਨੀਫਿਟਸ ਉੱਤੇ ਜਾਂ ਵੈਲਫੇਅਰ ਦੇ ਉੱਤੇ ਜਾਂ ਜਿਹੜੀ ਵੀ ਕੋਈ ਤੁਹਾਨੂੰ ਸਹੂਲਤਾਂ ਮਿਲਦੀਆਂ ਉਸ ਉੱਤੇ ਡਾਇਰੈਕਟਲੀ ਅਸਰ ਹੋਊਗਾ। ਤੇ ਇਹ ਜਿਹੜਾ ਪ੍ਰਪੋਜ਼ਡ ਜਿਹੜਾ ਖਰੜਾ ਹੈਗਾ, ਜਿਹੜਾ ਇਹਨਾਂ ਨੇ ਤਿਆਰ ਕੀਤਾ ਆ, ਜਿਹੜਾ ਅਜੇ ਕਾਨੂੰਨ ਨਹੀਂ ਬਣਿਆ ਪਰ ਇਹ ਬਣ ਸਕਦਾ ਆ ਬਹੁਤ ਹੀ ਜਲਦ, ਤੇ ਜਦੋਂ ਵੀ ਫਿਰ ਲਾਗੂ ਹੋਊਗਾ ਉਹ ਅਸਰ ਜਿਹੜਾ ਡਾਇਰੈਕਟਲੀ ਇਸ ਦੇ ਉੱਤੇ ਪੈ ਸਕਦਾ ਹੈ। ਇਹ ਬਣਨੇ ਆ ਰਾਜਕਨਵੀਰ ਸਿੰਘ ਜੀ, ਕਿਉਂਕਿ ਜਦੋਂ ਤੋਂ ਹੀ ਪ੍ਰੈਜ਼ੀਡੈਂਟ ਟਰੰਪ ਇਲੈਕਸ਼ਨ ਅਨਾਊਂਸ ਕੀਤੀ ਸੀ ਉਸੇ ਦਿਨ ਤੋਂ ਇਹ ਬੋਲ ਰਹੇ ਸੀ ਵੀ ਅਸੀਂ ਇਹ ਜਿਹੜਾ ਫੂਡ ਸਟੈਂਪ ਵਾਲਾ ਜਿਹੜੇ ਆ ਪ੍ਰੋਗਰਾਮ ਇਹ ਬੰਦ ਕਰਨੇ ਆ। ਉਹ ਤਾਂ ਜਿੱਦਾਂ ਹਰ ਬਲੇਮ ਹੀ ਜਿਹੜਾ ਹਰ ਤਰ੍ਹਾਂ ਦਾ ਇਮੀਗ੍ਰੈਂਟ ਦੇ ਉੱਤੇ ਹੀ ਲਾਦੇ ਸੀ। ਸੋ ਇਹ ਹੋਣਾ ਹੀ ਹੈਗਾ ਆ। ਸੋ ਦੇਖੋ ਉਹਨਾਂ ਦਾ ਜਿਹੜਾ ਵੋਟਰ ਬੇਸ ਆ ਉਹ ਚਾਹੁੰਦਾ ਹੈ ਸਾਰੀਆਂ ਚੀਜ਼ਾਂ, ਇਹ ਤੋਂ ਆਪਾਂ ਭੱਜ ਨਹੀਂ ਸਕਦੇ, ਤੋਂ ਆਪਾਂ ਇਹ ਨਹੀਂ ਕਰ ਸਕਦੇ। ਸੋ ਇਹ ਚੀਜ਼ਾਂ ਜਿਹੜੀਆਂ ਚੇਂਜਿਸ ਆ
ਆਉਂਦੀਆਂ ਹੀ ਆਉਂਦੀਆਂ ਆ। ਹਰ ਮੁਲਕ ਨੇ ਆਪੋ ਆਪਣੀ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਉਹਨਾਂ ਨੂੰ ਖੁਦ ਘੜਨ ਦਾ ਜਿਹੜਾ ਆ ਉਹ ਅਖਤਿਆਰ ਹੈਗਾ ਆ, ਤੇ ਮਿਸਯੂਜ਼ ਵੀ ਬਹੁਤ ਹੁੰਦਾ ਹੈਗਾ, ਮਿਸਯੂਜ਼ ਹੁੰਦੀਆਂ, ਤਾਂ ਹੀ ਇਹ ਸਾਰਾ ਕੁਝ ਜਿਹੜਾ ਉਹ ਕਰ ਰਹੇ। ਤੁਸੀਂ ਕੋਈ ਵੀ ਬਣਾ ਲਓ, ਹੁਣ ਇਹ ਵੀ ਬਣੂਗੇ, ਇਹਦੇ ਵਿੱਚ ਵੀ ਕੁਛ ਨਾ ਕੁਛ ਕਿਸੇ ਨਾ ਕਿਸੇ ਨੇ ਜਿਹੜਾ ਲੂਪ ਹੋਲ ਜਿਹੜਾ ਕੋਈ ਨਾ ਕੋਈ ਲੱਭ ਹੀ ਲੈਣਾ ਹੁੰਦਾ ਆ। ਲੋਕ ਤਾਂ ਇਸ ਚੀਜ਼ ਨੂੰ ਜਿਹੜੇ ਤਿਆਰ ਬੈਠੇ ਹੁੰਦੇ, ਪਰ ਇਹਨਾਂ ਨੇ ਟਰਾਈ ਹੁੰਦੀ ਆ ਵੀ ਰੋਕਣਾ ਕਿੱਦਾਂ। ਹੁਣ ਤੁਸੀਂ ਦੇਖੋ ਵੀ ਇੱਥੇ ਬੰਦੇ ਨਹੀਂ ਕੰਮ ਨਹੀਂ ਲੱਭ ਰਹੇ, ਹਰ ਪਾਸੇ ਚਲ ਜਾਓ ਹਾਇਰਿੰਗ ਆ, ਤੇ ਜੇ ਕੋਈ ਹੁਣ ਜਾਣ ਕੇ ਨਹੀਂ ਕੰਮ ਕਰਦਾ ਤੇ ਉਧਰੋਂ ਫੋਨ ਸਟੈਮਾਂ ਲੈਂਦਾ ਆ, ਫਿਰ ਨੈਚੁਰਲੀ ਇਹ ਅਸਰ ਹੋਣਾ ਹੀ ਹੋਏਗਾ ਆ। ਜੇ ਕੋਈ ਕਿਸੇ ਦੀ ਫੈਮਿਲੀ ਪ੍ਰੋਬਲਮ ਆ, ਡਿਵੋਰਸ ਹੋ ਗਿਆ ਆ, ਬੱਚਿਆਂ ਦੀ ਪ੍ਰੋਬਲਮ ਆ, ਨੈਚੁਰਲੀ ਕਈ ਜਿਹੜੇ ਲੀਗਲ ਜਿਹੜੇ ਬਿਲਕੁਲ ਸਹੀ ਵੀ ਹੁੰਦੇ ਹੈਗੇ ਆ ਵੀ ਜਿਨ੍ਹਾਂ ਨੂੰ ਚਾਹੀਦੇ ਆ ਉਹਨਾਂ ਨੂੰ ਤਾਂ ਮਿਲਣਾ ਹੀ ਚਾਹੀਦਾ ਆ। ਪਰ ਇਹ ਜਿਹੜਾ ਆ ਇਹ ਪ੍ਰਪੋਜ਼ਲ ਅੱਜ ਜਿਹੜਾ ਉਹਨਾਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਵੈਬਸਾਈਟ ਆ ਉਹਦੇ ਉੱਤੇ ਇਹ ਪਾ ਦਿੱਤਾ ਹੈਗਾ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਰਮ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। S-Line ਟਰਾਂਸਪੋਰਟ ਵਾਲਿਆਂ ਨੂੰ ਲੌਂਗ ਹਾਲ ਅਤੇ ਸ਼ਾਰਟ ਹਾਲ ਲਈ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ। ਇਹ ਬਹੁਤ